ठीक। चंद्रमुखी हुण उहने जड़ा हाँ, इस तो पहले मैं शुरू करा कुछ मैं तुहानू नजम हुसैन सैयद दी जिहड़ी शायरी दी कुछ मुढ़लियां खसूसियतां ने उन्हां दे बारे च भी नाल गल करदा जावां। अच्छा, मैं इनू जिहड़ी न्यू क्लासिकल पोइट्री दा शुरू इसलिए कहना है कि इहदे विच जिहड़ा क्लासिकल पोइट्री दा बहुत फंडामेंटल मॉडल सी उन्हों इन्हां ने बदलिया है। देखो, जिहड़ा फंडामेंटल मॉडल सी अपना पंजाबी क्लासिकल पोइट्री दा, और तकरीबन तुसी ये समझो कि शिव कुमार बटालवी ने भी उन्हें फॉलो किया क्लासिकल पोइट्री दे मॉडल। वो ये है कि तुसी एक आशिक है ते एक माशूक है, एक चाहण वाला है ते एक चाह जान वाला है, ते उन्हां दे दरम्यान परम्यूटेशन ते कंप्यूटेशन दी मुख्तलिफ डायमेंशन दे उत्ते लिखा जाता है, लिखा गया है। वो उन्होंने तुसी हीर रांझा समझ लो, उन्होंने तुसी शाह हुसैन दा शौह समझ लो, लेकिन ये है कि ਉਹਦੇ ਵਿੱਚ ਉਹ ਦੋ ਪੱਖ ਹੁੰਦੇ ਨੇ, ਇੱਕ ਚਾਹਿਆ ਜਾਣ ਵਾਲਾ ਤੇ ਇੱਕ ਚਾਹੁਣ ਵਾਲਾ, ਤੇ ਉਹਨਾਂ ਦੀ ਆਪਸੀ ਜਿਹੜਾ ਤਾਲੁਕ ਹੈ, ਆਪਸੀ ਜਿਹੜੀ ਉਹਨਾਂ ਦੀ ਡਾਇਨਾਮਿਕਸ ਨੇ ਸਾਰੀ, ਉਹਦੇ ਮਤਲਬ ਉਹਨਾਂ ਦੀ ਗੱਲ ਨਹੀਂ ਹੁੰਦੀ, ਗੱਲ ਤੇ ਪੂਰੇ ਜਹਾਨ ਦੀ ਹੋ ਰਹੀ ਹੈ। ਇਸ ਪੂਰੀ ਸ਼ਾਇਰੀ ਦੇ ਵਿੱਚ ਪੂਰੇ ਫਲਸਫੇ ਦੀ ਗੱਲ ਹੋ ਰਹੀ ਹੈ। लेकिन ਜਿਹੜੀ ਗੱਲ ਕਰਨ ਲਈ ਜਿਹੜਾ ਮਾਡਲ ਬਣਾਇਆ ਗਿਆ ਹੈ, ਉਹ ਮਾਡਲ ਜਿਹੜਾ ਹੈ ਉਹ ਤੂੰ ਤੇ ਮੈਂ ਦਾ ਹੈ। ਜਿਹੜੀ ਨਜਮ ਹੁਸੈਨ ਸਈਦ ਦੀ ਪੋਇਟਰੀ ਨੇ ਜਿਵੇਂ ਉਸ ਤੋਂ ਵੱਖ ਮਾਡਲ ਕੀਤਾ ਹੈ, ਉਹ ਇਹ ਕੀਤਾ ਕਿ ਨਜਮ ਹੁਸੈਨ ਦੀ ਪੋਇਟਰੀ ਦੇ ਵਿੱਚ ਤੂੰ ਤੇ ਮੈਂ ਨਹੀਂ ਹੈਗੇ। ਮਤਲਬ ਇੱਕ ਉਹ ਸੈਂਟਰ ਜਿਹਨੂੰ ਲੱਭਿਆ ਜਾ ਰਿਹਾ ਹੈ, ਤੇ ਇੱਕ ਉਹ ਜਿਹੜਾ ਲੱਭਣ ਵਾਲਾ ਸਿਰਫ ਉਹ ਨਹੀਂ ਹੈਗੇ, ਬਲਕਿ ਇੱਕ ਮੈਂ ਵਾਂ ਤੇ ਇੱਕ ਪੂਰਾ ਜਹਾਨ ਹੈ। ਔਰ ਉਹ ਜਹਾਨ ਜਿਹੜਾ ਹੈ ਉਹ ਖਿਲ ਰਿਹਾ ਹੋਇਆ ਹੈ, ਉਹਦੇ ਵਿੱਚ ਵੱਖ ਕਰੈਕਟਰ ਨੇ। ਲਿਹਾਜ਼ਾ ਜੇ ਉਹਨਾਂ ਦੀਆਂ ਤੁਸੀਂ 100 ਨਜ਼ਮਾਂ ਪੜ੍ਹੋ ਤੇ 100 ਨਜ਼ਮਾਂ ਦੇ ਵਿੱਚ 100-200 ਤਰ੍ਹਾਂ ਦੇ ਕਰੈਕਟਰ ਹੋਣਗੇ ਜਿਨ੍ਹਾਂ ਦੀਆਂ ਆਪਣੀਆਂ ਸਿਫਤਾਂ ਹੋਣਗੀਆਂ। ਇਹ ਇੱਕ ਮਾਡਰਨ ਜਿਹੜੀ ਨਵੀਂ ਕਲਾਸੀਕਲ ਪੋਇਟਰੀ ਦੀ ਜਿਹੜੀ ਸ਼ੁਰੂ ਹੈ ਉਹ ਇੰਜ ਹੈ। ਇਹ ਤੁਹਾਨੂੰ ਗੱਲ ਸਮਝ ਆਈ ਮੈਂ ਕੀ ਕਹਿ ਰਿਹਾ? हाँ जी, हाँ जी जी डॉक्टर साहब। ठीक। अच्छा जी, वाह पटवारिया ਹੁਣ ਇਹ ਜਿਹੜਾ ਲਾਖੀ ਹੈ ਉਹ ਚੰਦਮੁਖੀ ਤੇ ਸੂਰਜਮੁਖੀਆਂ ਦਾ ਨਖੇੜ ਦੱਸਣਾ। ਉਹਨੂੰ ਪੁੱਛਿਆ ਨਾ ਕਿ ਚੰਦਮੁਖੀ ਤੇ ਸੂਰਜਮੁਖੀ ਕੌਣ ਹੁੰਦੇ ਨੇ, ਤੇ ਇਹ ਹੁਣ ਦੱਸ ਰਿਹਾ। ਵਾਹ ਪਟਵਾਰੀਆ ਭੁੱਲ ਗਏ ਆ ਨਾ ਜਜਮਾਨਾਂ ਦੇ, ਜਜਮਾਨ ਦਾ ਮਤਲਬ ਆਪਣੇ ਮਾਸਟਰਸ ਦੇ। ਚੰਦਮੁਖੀ ਖੁੰਬਾਂ ਗਿਰਜਾਂ ਪੱਦ ਪਧੇੜੇ ਸਿਉਂਕ ਸੰਘਾੜੇ, ਇਹ ਮੇਰਾ ਖਿਆਲ ਹੈ ਮੈਂ ਦੱਸਿਆ ਸੀ ਪਿਛਲੀ ਵਾਰੀ ਤੁਹਾਨੂੰ ਕੀ ਹੁੰਦੇ ਨੇ। ਅੰਦਰ ਖੋਲੇ ਕਲਰ ਚਿੱਟੇ, ਇਹ ਵੀ ਹੋ ਗਿਆ ਸੀ। ਫੁੱਲਣ ਭੁੱਲੀਆਂ ਸੁੱਤੀਆਂ ਖਿਲਣ, ਯਾਨੀ ਮਤਲਬ ਭੁੱਲ ਭੁਲੇਖੇ ਦੇ ਵਿੱਚ ਫੁੱਲਦੇ ਨੇ, ਸੁੱਤੀਆਂ ਪਿਆਂ ਖਿਲਰ ਜਾਂਦੇ ਨੇ। ਠੰਡ ਉਛਾੜ ਤੇ ਨੀਂਦਰ ਆਬ ਹਯਾਤੀ, ਤੇ ਇਹ ਜਿਹੜੀ ਇਹਦੇ ਅੰਦਰ ਜਿਹੜੀ ਹੈ, ਜਿਹੜੇ ਚੰਦਰਮੁਖੀ ਨੇ, ਇਹਨਾਂ ਉੱਤੇ ਠੰਡ ਦਾ, ਇਹਨੂੰ ਇੰਜ ਵੀ ਪੜ੍ਹ ਸਕਦੇ ਹੋ, ਠੰਡ ਉਛਾੜ। ਇੱਕ ਤੇ ਮਤਲਬ ਠੰਡ ਵੱਖਰੀ ਹੈ, ਯਾਨੀ ਇਹਨਾਂ ਦੇ ਅੰਦਰ ਗਰਮੀ ਕੋਈ ਨਹੀਂ ਹੈ। ਉਛਾੜ ਦਾ ਮਤਲਬ ਹੁੰਦਾ ਹੈ ਫਾਂਡਾ ਪੈਣਾ,
ਉਛਾੜ ਦਾ ਮਤਲਬ ਢੱਕਣ ਵਾਲਾ ਜਿਹੜਾ ਹੁੰਦਾ ਹੈ, ਲਿਹਾਫ ਲਿਹਾਫ ਨਹੀਂ, ਪੋਣਾ ਜਾਂ ਕਪੜਾ, ਉਹ ਵੀ ਉਛਾੜ ਹੁੰਦਾ ਹੈ। ਤੇ ਨੀਂਦਰ ਆਬ ਹਯਾਤੀ, ਤੇ ਇਹਨਾਂ ਦੀ ਜਿਹੜੀ ਆਬ ਹਯਾਤੀ ਹੈ, ਆਬ ਹਯਾਤੀ ਦਾ ਮਤਲਬ ਹੈ ਸਦਾ ਜੀਵਨ ਦੀ ਖਾਸ਼ ਜਿਹੜੀ ਹੈ ਉਹ ਨੀਂਦਰ ਹੈ। ਇਹ ਜਾਗਦੇ ਨਹੀਂ ਹੈ, ਇਹ ਸੁੱਤੇ ਹੋਏ ਨੇ। ਇਹ ਜਿਹੜੇ ਚੰਦਰਮੁਖੀ ਨੇ ਇਹ ਸੁੱਤਿਆਂ ਹੋਇਆਂ ਦੀ ਕੈਫੀਅਤ ਹੈ। ਸੂਰਜਮੁਖੀ ਜਿਹਦੇ ਅੰਦਰ ਸੂਰਜ, ਜਿਹੜਾ ਜੀਵੇ ਤਾਂ ਜੇ ਜਾਗੇ। ਇਹ ਹੁਣ ਤੁਸੀਂ ਉੱਥੇ ਉਹ ਨੀਂਦਰ ਆਪ ਹਯਾਤੀ ਹੈ ਨਾ, ਹੁਣ ਇੱਥੇ ਉਹਨੂੰ ਕੰਟਰਾਸਟ ਦੇਖੋ। ਸੂਰਜਮੁਖੀ ਜਿਹਦੇ ਅੰਦਰ ਸੂਰਜ, ਸੂਰਜਮੁਖੀ ਉਹ ਹੈ ਜਿਹਦੇ ਅੰਦਰ ਸੂਰਜ ਜਿਹੜਾ ਉਹ ਤਪਦਾ ਹੈ, ਉਹ ਠੰਡਾ ਨਹੀਂ ਹੈ ਅੰਦਰੋਂ, ਉਹ ਤਪਦਾ ਹੈ। ਸੂਰਜਮੁਖੀ ਜਿਹਦੇ ਅੰਦਰ ਸੂਰਜ, ਜਿਹੜਾ ਜੀਵੇ ਤਾਂ ਜੇ ਜਾਗੇ। ਉਹ ਜਿਉਂਦਾ ਹੀ ਤਾਂ ਆ ਜੇ ਉਹ ਜਾਗੇ ਤੇ ਉਹਦੀ ਜਾਗ, ਉਹ ਜਾਗ ਦੇ ਨਾਲ ਹੀ ਜਿਉਂਦਾ ਹੈ, ਉਹਨੂੰ ਸੁਰਤ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਜੀਵਨ ਹੈ। ਰੰਗ ਕਾਲਾ ਮੰਡੇ ਸੂਰਜ ਮਾਹੀ ਦਾ, ਕੁੰਦਾ ਦਾਜ ਕਥੂਰੀ। ਜਿਹੜਾ ਮੇਰੇ ਮਤਲਬ ਕਾਲਾ, ਸਭ ਬੱਗਾ ਜਗ ਬੱਗਾ ਥੀ ਜਾਵੇ ਤੇ ਸ਼ੁਰੂ ਹੋਏ ਨਾ। ਤੇ ਰੰਗ ਕਾਲਾ ਮੰਡੇ ਸੂਰਜ ਮਾਹੀ ਦਾ, ਮੇਰੇ ਸੂਰਜ ਮਾਹੀ ਦਾ ਰੰਗ ਜਿਹੜਾ ਹੈ ਉਹ ਅਸਲ ਦੇ ਵਿੱਚ ਕਾਲਾ ਹੈ। ਕੁੰਨ ਦਾ ਦਾਜ ਕਥੂਰੀ, ਕੁੰਨ ਜਿਹੜੀ ਹੈ, ਕੁੰਨ ਦਾ ਦਾਜ, ਕੁੰਨ ਪਹਿਲੇ ਤਾਂ ਤੁਸੀਂ ਕੁੰਨ ਨੂੰ ਸਮਝੋ ਕੀ ਹੈ। ਕੁੰਨ ਇਹ ਹੈਗਾ ਕਿ ਜਦੋਂ ਰੱਬ ਨੇ ਕਾਇਨਾਤ ਬਣਾਈ, ਇਹ ਮਾਈਥੋਲੋਜੀ ਹੈ, ਉਹਨਾਂ ਨੇ ਕਿਹਾ ਜੀ ਕੁਨ ਫਯਕੂਨ, ਤੇ ਦੁਨੀਆ ਹੋ ਗਈ। ਇੱਥੇ ਕੁਨ ਦਾ ਦਾਜ ਕਥੂਰੀ ਦਾ ਮਤਲਬ, ਕਥੂਰੀ ਤੇ ਜਿਹੜੀ ਆ ਖੁਸ਼ਬੂ ਹੈ, ਤੇ ਦਾਜ ਤੁਹਾਨੂੰ ਪਤਾ ਕੀ ਹੁੰਦਾ ਹੈ। ਦਾਜ ਹੁੰਦਾ ਹੈ, ਦਾਜ ਦਾ ਤੇ ਪਤਾ ਹੈ ਨਾ ਤੁਹਾਨੂੰ। ਤੇ ਜਿਹੜੀ ਕੁਨ ਹੈ ਉਹਦਾ ਮਤਲਬ ਹੈ ਕ੍ਰੀਏਸ਼ਨ। ਕ੍ਰੀਏਸ਼ਨ ਦਾ ਜਿਹੜਾ ਦਾਜ ਹੈ ਉਹ ਖੁਸ਼ਬੋਈ ਹੈ। ਖੁਸ਼ਬੋਈ ਜਿਹੜੀ ਹੈ ਉਹ ਕ੍ਰੀਏਟਿਵ ਹੋਣ ਦੇ ਨਾਲ ਹੈ। ਜਾਂ ਇਹ ਤੁਸੀਂ ਸਮਝੋ ਕਿ ਜਿਹੜੀ ਕ੍ਰੀਏਟਿਵਿਟੀ ਹੈ ਉਹਦੇ ਨਾਲ ਹੀ ਇਨਸਾਨੀ ਜ਼ਿੰਦਗੀ ਦੇ ਅੰਦਰ ਖੁਸ਼ਬੋਈ ਹੈ। ਰੰਗ ਮਚੇ ਮੰਡੇ ਮਾਹੀ ਵਾਲਾ, ਕੱਟ ਖੋਰੇ ਡੱਬ ਮਾਰੇ। ਮੇਰੇ ਜਿਹੜਾ ਰੰਗ ਹੈ, ਜਿਹੜਾ ਇੱਕ ਰੰਗ ਚੜੇ, ਜਿਹੜਾ ਕਿ ਮੇਰੇ ਮਾਹੀ ਵਾਲਾ ਰੰਗ ਹੈ, ਜਿਹੜਾ ਕਿ ਮੇਰੇ ਮਾਸ਼ੂਕ ਦਾ ਰੰਗ ਹੈ, ਉਹ ਚੜੇ। ਕੱਟ ਖੋਰੇ ਡੱਬ ਮਾਰੇ, ਕੱਟ ਖੋਰੇ ਜਿਹੜੇ ਧੱਬੇ ਲੱਗੇ ਨੇ ਉਹਨਾਂ ਨੂੰ ਕੱਟਿਓ। ਜਿਹੜੇ ਧੱਬੇ ਲੱਗੇ ਨੇ ਮੁਖਤਲਿਫ ਰੰਗਾਂ ਦੇ ਮੇਰੇ ਉੱਤੇ, ਡੱਬ ਮਾਰੇ। ਡੱਬ ਵੀ ਧੱਬੇ ਜਿਹੜੇ ਨੇ ਉਹਨਾਂ ਨੂੰ ਖਤਮ ਕਰੇ। ਉਹ ਇਹ ਤੁਸੀਂ ਦੇਖੋ, ਇਹ ਉੱਥੋਂ ਜਿਹੜਾ ਨਾ ਬਾਬਾ ਫਰੀਦ ਦੀ ਜਿਹੜੀ ਲਾਈਨ ਹੈ ਨਾ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾ। ਇਹ ਮਨ ਜਿਹੜਾ ਹੈ ਇਹਨੂੰ ਪੱਧਰਾ ਕਰ, ਮੈਦਾਨ ਕਰ, ਟੋਏ ਟਿੱਬੇ। ਉਸੇ ਗੱਲ ਨੂੰ ਇਹਨਾਂ ਨੇ ਡੱਬ ਤੇ ਉਹਨੂੰ ਮਿਟਾਉਣ ਦੇ ਵਿੱਚ ਕਿਆ, ਕੱਟ ਖੋਰੇ ਡੱਬ ਮਾਰੇ, ਕਾਲਖ ਮੈਂਡੇ ਸੂਰਜ ਸੀਨੇ। ਚੱਲ ਜਾ। ਅਤੇ ਮਥੜਾ ਲਓ ਲੰਬੇ, ਮੇਰੇ ਕਾਲਖ ਮੈਂਡੇ ਸੂਰਜ ਸੀਨੇ, ਤੇ ਮੱਥਾ ਜਿਹੜਾ ਹੈ ਉਹਦੇ ਉੱਤੇ ਲਾਟ ਬਲ ਰਹੀ ਹੈ। ਲੋ ਉਲੰਬੇ, ਉਲੰਬੇ ਦਾ ਮਤਲਬ ਅੱਗ ਦਾ ਸ਼ੋਲਾ, ਅੱਗ ਦਾ ਭਾਂਬੜ। ਮੇਰੇ ਮੱਥੇ ਤੇ ਅੱਗ ਦਾ ਭਾਂਬੜ ਬਲ ਰਿਹਾ ਹੈ। ਆਪੇ ਸਾੜ ਸਫਾਈਆਂ ਕਰਦਾ, ਉਹ ਜਿਹੜਾ ਸੜ ਰਿਹਾ,
बल रहा ਜਿਹੜਾ ਉਹ ਆਪੇ ਮੈਨੂੰ ਸਾੜ ਕੇ ਸਫਾਈ ਮੇਰੀ ਸਾੜ ਕੇ ਮੈਨੂੰ ਸਾੜ ਕੇ ਮੇਰੀ ਸਫਾਈ ਕਰਦਾ ਹੈ ਆਪ ਕਰੇ ਰੁਸ਼ਨਾਈਆਂ ਤੇ ਉਹ ਆਪੇ ਹੀ ਰੋਸ਼ਨੀ ਦਿੰਦਾ ਹੈ ਆਪੇ ਹੀ ਲਾਈਟ ਦਿੰਦਾ ਹੈ ਆਪੇ ਹੀ ਉਹ ਸਾੜ ਕੇ ਨਰੋਇਆ ਕਰਦਾ ਤੇ ਆਪੇ ਹੀ ਰੋਸ਼ਨੀ ਦਿੰਦਾ ਹੈ ਕੋ ਲਾਖੀ ਅਸਾਂ ਰਹਿਣਾ ਲਾਖੇ ਸਭ ਸਭ ਜਗ ਬੱਗਾ ਥੀ ਜਾਵੇ ਅਸਾਂ ਰਹਿਣਾ ਲਾਖੇ ਲਾਟੂ ਉੱਠ ਖਲੋਤਾ ਉਹਦੇ ਮੱਥੇ ਤਰੇਲੀ ਆ ਗਈ ਲਾਖੀ ਉੱਠ ਕੇ ਉਹਦੇ ਮੋਢੇ ਹੱਥ ਧਰਿਆ ਤੇ ਦੋਵੇਂ ਟੁਰ ਪਏ ਹੁਣ ਜਿਹੜਾ ਲਾਟੂ ਹੈ ਉਹ ਹੁਣ ਉਹਦੇ ਵਿੱਚ ਉਹਦੇ ਅੰਦਰ ਰਾਖੀ ਆ ਗਿਆ ਲਾਖੀ ਆ ਗਿਆ ਮਤਲਬ ਹੁਣ ਉਹਦੇ ਵਿੱਚ ਲਾਖੀ ਦੀਆਂ ਜਿਹੜੀਆਂ ਸਿਫਤਾਂ ਸੀ ਉਹ ਹੁਣ ਉਹਦੇ ਵੀ ਅੰਦਰ ਆ ਗਈਆਂ ਨੇ ਤੇ ਲਾਖੀ ਵੀ ਉਹਦੀਆਂ ਇਹਨਾਂ ਇਹ ਸਿਫਤ ਨੂੰ ਪਛਾਣਦਾ ਹੈ ਤੇ ਇਸ ਵਾਸਤੇ ਲਾਖੀ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਉਹ ਦੋਵੇਂ ਤੁਰ ਪਏ ਨੇ ਮਤਲਬ ਦੋਵੇਂ ਇੱਕ ਹੋ ਗਏ ਨੇ ਹੁਣ ਸਾਡੀ ਚੜੀ ਜਵਾਨੀ ਤੇ ਨਾਲੇ ਚੜੀਆਂ ਨਹਿਰਾਂ ਇਹ ਹੁਣ ਇੱਥੋਂ ਹੁਣ ਗੱਲ ਸ਼ੁਰੂ ਹੋ ਰਹੀ ਹੈ ਜਿਹੜੀ ਬਾਹਰ ਨੂੰ ਜਿਵੇਂ ਅੰਗਰੇਜ਼ਾਂ ਨੇ ਨਹਿਰਾਂ ਕੱਢ ਕੇ ਆਬਾਦ ਕੀਤਾ ਸੀ ਤੇ ਲੋਕਾਂ ਨੂੰ ਈਸਟ ਪੰਜਾਬ ਤੋਂ ਜ਼ਮੀਨਾਂ ਵੰਡੀਆਂ ਸਨ ਮੁਰੱਬੇ ਵੰਡੇ ਸਨ ਇਹ ਹੁਣ ਉੱਥੇ ਉਹ ਹੁਣ ਲਾਖੀ ਜਿਹੜਾ ਉਹ ਤੇ ਇੰਡੀਜਨਸ ਹੈ ਉਹ ਤੇ ਈਸਟ ਪੰਜਾਬ ਤੋਂ ਆਇਆ ਬੰਦਾ ਨਹੀਂ ਨਾ ਹੈਗਾ ਉਹ ਤੇ ਇੰਡੀਜਨਸ ਹੈ ਤੇ ਜੋ ਕੁਛ ਬਾਹਰ ਦੇ ਵਿੱਚ ਨਹਿਰਾਂ ਕੱਢਣ ਤੋਂ ਬਾਅਦ ਹੋਇਆ ਇਹਦੇ ਉੱਤੇ ਹੁਣ ਜਿਹੜੀ ਹੈ ਉਹ ਗੱਲ ਹੋਏਗੀ ਇਸ ਹਿੱਸੇ ਦੇ ਵਿੱਚ ਸਾਡੀ ਚੜੀ ਜਵਾਨੀ ਤੇ ਨਾਲੇ ਚੜੀਆਂ ਨਹਿਰਾਂ ਪੈ ਕਚਹਿਰੀਆਂ ਠਾਣੇ ਯਾਨੀ ਇੱਥੇ ਜਿੱਥੇ ਕਿ ਸਟੇਟ ਦੀ ਕੋਈ ਰੀਚ ਨਹੀਂ ਸੀ ਹੈਗੀ ਇੱਥੇ ਅੰਗਰੇਜ਼ ਨੇ ਨਹਿਰਾਂ ਕੱਢ ਕੇ ਤੇ ਸਟੇਟ ਦੀ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਬਣਾਉਣੇ ਸ਼ੁਰੂ ਕਰ ਦਿੱਤੇ ਨਹਿਰੀ ਬਾਰ ਨਿਹਾਲੜੀ ਉਹਨਾਂ ਚਿੱਟੇ ਟੋਪੇ ਲਾ ਯਾਨੀ ਅੰਗਰੇਜ਼ਾਂ ਨੇ ਚਿੱਟੇ ਟੋਪੇ ਪਾ ਕੇ ਤੇ ਬਾਰ ਨੂੰ ਨਹਿਰਾਂ ਦੇ ਨਾਲ ਨਹਾਲਿਆ ਉਹਨੂੰ ਨਹਿਰਾਂ ਦੇ ਨਾਲ ਉਹਨੂੰ ਬਲੈਸ ਕੀਤਾ ਪਰ ਨਹੀਂ ਮੰਨੀ ਮੈਂ ਗੋਰੇ ਦੀ ਅਸਵਾਰੀ ਦੁੱਲਿਆ ਨਹੀਂ ਮੰਨੀ ਅੱਛਾ ਹੁਣ ਇੱਥੇ ਤੁਸੀਂ ਦੇਖੋ ਕਿ ਜਿਹੜਾ ਦੁੱਲਾ ਹੈ ਉਹ ਤੇ ਅੰਗਰੇਜ਼ਾਂ ਦੇ ਜ਼ਮਾਨੇ ਦਾ ਬੰਦਾ ਨਹੀਂ ਹੈਗਾ ਉਹ ਤੇ ਅਕਬਰ ਬਾਦਸ਼ਾਹ ਦੇ ਜ਼ਮਾਨੇ ਦਾ ਬੰਦਾ ਹੈ ਜਿਹੜੀ ਦੁੱਲੇ ਦੀ ਬਗਾਵਤ ਸੀ ਉਹ ਤੇ ਅਕਬਰ ਬਾਦਸ਼ਾਹ ਦੇ ਖਿਲਾਫ ਸੀ ਉਹ ਤੇ ਕੋਈ 200-300 ਸਾਲ ਪਹਿਲੇ ਦਾ ਕਿੱਸਾ ਸੀ ਲੇਕਿਨ ਇੱਥੇ ਸ਼ਾਇਰ ਜਿਹੜਾ ਹੈ ਉਹ ਦੁੱਲੇ ਨੂੰ ਬਤੌਰ ਇੱਕ ਸਿੰਬਲ ਦੇ ਇਸਤੇਮਾਲ ਕਰ ਰਿਹਾ ਹੈ ਕਿ ਜਿਹੜੀ ਰੈਜ਼ਿਸਟੈਂਸ ਅਕਬਰ ਬਾਦਸ਼ਾਹ ਦੇ ਖਿਲਾਫ ਸ਼ੁਰੂ ਕੀਤੀ ਸੀ ਜਾਂ ਹੁੰਦੀ ਰਹੀ ਹੈ ਉਹੀ ਹੁਣ ਵੀ ਅੰਗਰੇਜ਼ ਦੇ ਖਿਲਾਫ ਵੀ ਉਹੀ ਚੱਲ ਰਹੀ ਹੈ ਉਹੀ ਇੱਕ ਰੈਜ਼ਿਸਟੈਂਸ ਦੀ ਜਿਹੜੀ ਤਾਕਤ ਹੈ ਉਹ ਮੌਜੂਦ ਹੈ ਪਰ ਨਹੀਂ ਮੰਨੀ ਮੈਂ ਗੋਰੇ ਦੀ ਅਸਵਾਰੀ ਦੁੱਲਿਆ ਨਹੀਂ ਮੰਨੀ ਅੱਛਾ ਹੁਣ ਇਹਦੇ ਉੱਤੇ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੀ ਇਹ ਜਿਹੜੀ ਨਜਮ ਹੁਸੈਨ ਸਈਦ ਹੈ ਇਹ ਫਿਊਡਲ ਰਾਠਾਚਾਰੀ ਨੂੰ ਜਾਂ ਫਿਊਡਲ ਜਾਗੀਰਦਾਰ ਜਿਹੜੇ ਸਨ ਵੈਸਟਰਨ ਪੰਜਾਬ ਦੇ ਉਹਨਾਂ ਦੀਆਂ ਤਾਰੀਫਾਂ ਕਰ ਰਿਹਾ ਤੇ ਜੋ ਇੱਥੇ ਅੰਗਰੇਜ਼ ਦੇ ਆਉਣ ਨਾਲ ਤਰੱਕੀ ਹੋ ਰਹੀ ਸੀ ਉਹਨੂੰ ਨਿੰਦ ਰਿਹਾ ਇਹ ਇਤਰਾਜ਼ ਜਿਹੜਾ ਹੈ ਇਹ ਕੁਝ ਲੋਕਾਂ ਵੱਲੋਂ ਹੋਇਆ ਹੈ ਔਰ ਇੱਕ ਸਟੇਜ ਦੇ ਉੱਤੇ ਮੈਨੂੰ ਵੀ ਇਹ ਲੱਗਦਾ ਸੀ ਕਿ ਸ਼ਾਇਦ ਇਹਦੇ ਚ ਕੋਈ ਗੱਲ ਚ ਕੋਈ ਥੋੜਾ ਬਹੁਤ ਵਜ਼ਨ ਹੈ ਪਰ ਹੁਣ ਨਹੀਂ ਮੈਨੂੰ ਲੱਗਦਾ ਕਿਉਂਕਿ ਮੇਰਾ ਖਿਆਲ ਹੈ ਕਿ ਜਿਹੜਾ ਇੱਕ ਤੇ ਇਹ ਹੈ ਕਿ ਦੁੱਲਾ ਜਿਹੜਾ ਉਹ ਰੈਜ਼ਿਸਟੈਂਸ ਦੀ ਅਲਾਮਤ ਹੈ ਔਰ ਦੁੱਲਾ ਜਿਹੜਾ ਹੈ ਉਹ ਕੋਈ ਅੰਗਰੇਜ਼ ਦੇ ਖਿਲਾਫ ਨਹੀਂ ਉਹ ਬਲਕਿ ਇੱਕ ਪਰਮਾਨੈਂਟ ਇੱਕ ਆਨ ਗੋਇੰਗ ਰੈਜ਼ਿਸਟੈਂਸ ਜਿਹੜੀ ਹੈ ਪੰਜਾਬ ਦੀ
ਖਲਕਤ ਦੀ ਲੁਕਾਈ ਦੀ ਇੱਥੋਂ ਦੇ ਹਾਕਮਾਂ ਦੇ ਨਾਲ ਉਹਦੀ ਅਲਾਮਤ ਹੈ। ਸਾਹੂਕਾਰ ਨਿਪੇੜੇ, ਮੈਂ ਯਾਨੀ ਦੁੱਲੇ ਹੁਣ ਦੁੱਲੇ ਵਾਲਾ ਆ ਗਿਆ ਨਾ, ਇਹ ਦੁੱਲੇ ਨੂੰ ਯਾਨੀ ਜਿਹੜੇ ਜੋ ਦੁੱਲੇ ਨੇ ਕੀਤਾ ਸੀ ਤੇ ਜੋ ਹੁਣ ਦੇ ਬਾਗੀ ਕਰ ਰਹੇ ਨੇ, ਇਹਨਾਂ ਦੋਵਾਂ ਨੂੰ ਉਹ ਇੱਕ ਥਾਂ ਕਰਦੇ ਜਾਂਦੇ ਨੇ। ਸਾਹੂਕਾਰ ਕਰਾਰ ਨਪੇੜੇ, ਸਾਹੂਕਾਰ ਕਰਾਰ ਹੁੰਦੇ ਸਨ ਜਿਹੜੇ ਕਿ ਮਨੀ ਲੈਂਡਰ ਸਨ, ਜਿਨ੍ਹਾਂ ਨੇ ਆਪਣਾ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਹੁੰਦੇ ਸਨ ਤੇ ਉਹਨਾਂ ਦੇ ਕਰਦੇ। ਡਾਕਟਰ ਸਾਹਿਬ ਇੱਕ ਕੁਐਸਚਨ ਪੁੱਛਾਂ ਇੱਥੇ, ਜੇ ਤੁਸੀਂ ਇਜਾਜ਼ਤ ਦਿਓ ਤਾਂ। ਹਾਂਜੀ ਹਾਂਜੀ, ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਰੈਜ਼ਿਸਟੈਂਸ ਆ ਜਿਹੜਾ ਉਹਦਾ ਇਹ ਸਾਰਾ ਰੈਜ਼ਿਸਟੈਂਸ ਹੈ, ਉਹ ਕਿਹਦੇ ਅਗੇਂਸਟ, ਚੇਂਜ ਦੇ ਅਗੇਂਸਟ ਹੈਗਾ ਇਹ ਰੈਜ਼ਿਸਟੈਂਸ ਸਾਰਾ, ਕਿ ਚੌਧਰੀਆਂ ਜਾਂ ਦੂਸਰਿਆਂ ਦੇ ਕੋਈ ਵੀ ਚੇਂਜ ਜਿਹੜੀ ਉਹਦੇ ਅਗੇਂਸਟ ਰੈਜ਼ਿਸਟੈਂਸ ਹੈ? ਅਗਰ ਇਹਨੂੰ ਤੁਸੀਂ ਫਰਦਰ ਫੈਲਾ ਦਿਓ, ਅਗਰ ਤੁਸੀਂ ਇਹਨੂੰ ਸਮਝੋ ਕਿ ਪੰਜਾਬ ਦੀ ਕਹਾਣੀ ਨਹੀਂ ਹੈ, ਠੀਕ, ਹਾਂਜੀ, ਇੱਕ ਯੂਨੀਵਰਸਲ ਕਹਾਣੀ ਦੀ ਗੱਲ ਹੋ ਰਹੀ ਹੈ ਔਰ ਇੱਕ ਯੂਨੀਵਰਸਲ ਰੈਜ਼ਿਸਟੈਂਸ ਦੀ ਗੱਲ ਹੋ ਰਹੀ ਹੈ, ਤੇ ਉਹਦੇ ਵਿੱਚ ਜਿਹੜੀ ਰੈਜ਼ਿਸਟੈਂਸ ਹੈ ਉਹ ਨਵੀਂ ਤਰ੍ਹਾਂ ਦੀ ਜਿਹੜੀ ਮਾਲਕੀ ਬਣ ਰਹੀ ਹੈ, ਪ੍ਰਾਪਰਟੀ ਕਲਾਸ ਜਿਹੜੀ ਬਣ ਰਹੀ ਹੈ, ਉਹਦੇ ਖਿਲਾਫ ਰੈਜ਼ਿਸਟੈਂਸ ਹੈ। ਹਾਂ, ਕਿਉਂਕਿ ਇਹ ਗੱਲ ਤਾਂ ਬਾਕੀ ਕੰਟਰੀਆਂ ਹਰ ਜਗ੍ਹਾ ਹੈ, ਜਿੱਥੇ ਵੀ ਇਹ ਲੋਕਾਂ ਨੇ ਕਬਜ਼ੇ ਕੀਤੇ ਪੁਰਾਣਿਆਂ ਲੋਕਾਂ ਦੇ ਰਹਿੰਦਿਆਂ ਦੇ ਉੱਤੇ, ਉਹ ਚੇਂਜ ਦੇ ਜਾਂ ਪੁਰਾਣੀ ਸਿਸਟਮ ਦੇ ਅਗੇਂਸਟ ਜਿਹੜੀ ਹੈਗੀ ਉਹਦੇ ਅਗੇਂਸਟ, ਨਵੇਂ ਸਿਸਟਮ ਦੇ ਅਗੇਂਸਟ ਰੈਜ਼ਿਸਟੈਂਸ ਹੈ। ਮਤਲਬ ਇਹ ਹੈ ਕਿ ਜਿਹੜੀ ਮਲਕੀਅਤ ਬੇਸਡ, ਕਲਾਸ ਬੇਸਡ ਸੁਸਾਇਟੀ ਜਿਹੜੀ ਬਣਦੀ ਪਈ ਹੈ, ਉਹਦੇ ਖਿਲਾਫ ਰੈਜ਼ਿਸਟੈਂਸ ਹੈ। ਅੱਛਾ, ਇਹਨੂੰ ਇੰਜ ਸਮਝੋ ਤੁਸੀਂ, ਕਿਉਂ ਇਹਨੂੰ ਤੁਸੀਂ ਸਿਰਫ ਪੰਜਾਬ ਦੀ ਕਹਾਣੀ ਨਾ ਸਮਝੋ, ਇਹਨੂੰ ਤੁਸੀਂ ਇੱਕ ਯੂਨੀਵਰਸਲ ਕਹਾਣੀ ਸਮਝੋ। ਸਾਹੂਕਾਰ ਕਰਾਰ ਨਿਪੇੜੇ, ਲੂਈਆਂ ਛਾਉਣੀਆਂ, ਫੌਜੀਆਂ ਦੀਆਂ ਜਿਹੜੀਆਂ ਛਾਉਣੀਆਂ ਸਨ ਉਹਨਾਂ ਨੂੰ ਮੈਂ ਅੱਗ ਲਾ ਦਿੱਤੀ। ਲੂਈਆਂ ਛਾਉਣੀਆਂ ਖੱਖਰਾਂ, ਮਤਲਬ ਖੱਖਰ ਦਾ ਜਿਵੇਂ ਖੱਖਰ ਤੁਹਾਨੂੰ ਪਤਾ ਨਾ ਕੀ ਹੁੰਦਾ ਹੈ? ਸ਼ਹਿਦੀ ਮੱਖੀ ਡਾਕਟਰ ਸਾਹਿਬ। ਬੀਹਾਈਵ ਯਾਨੀ ਇਹ ਜਿਹੜੀਆਂ ਛਾਉਣੀਆਂ ਸਨ ਇਹ ਖੱਖਰ ਸਨ, ਜਿਨ੍ਹਾਂ ਨੂੰ ਮੈਂ ਸਾੜ ਦਿੱਤਾ। ਭੰਨੀਆਂ ਜੇਲਾਂ, ਚੱਕਾਂ ਜਗੀਰਾਂ ਵਾਲਿਆਂ ਤੋਂ ਮੈਂ ਖੁਸ਼ੀਆਂ ਬੋਰੀਆਂ, ਤੇ ਜਿਹੜੇ ਜਗੀਰਾਂ ਵਾਲੇ ਤੇ ਚੱਕਾਂ ਵਾਲੇ, ਚੱਕ ਦਾ ਮਤਲਬ ਹੁੰਦਾ ਪਿੰਡ, ਉਹਨਾਂ ਤੋਂ ਮੈਂ ਬੋਰੀਆਂ ਖੋਈਆਂ, ਜਾਨੀ ਦਾਣੇ ਖੋਹ ਕੇ ਮੈਂ ਗਰੀਬਾਂ ਨੂੰ ਦਿੱਤੇ। ਪਰ ਸਾਡੇ ਹੱਡ ਖੋਰ ਕੇ ਕਲਰ ਲਾਈਆਂ ਬੁੱਥੀਆਂ। ਹੁਣ ਇਹ ਹੈ ਕਿ ਲੇਕਿਨ ਇਹ ਹੈ ਕਿ ਉਹ ਤੇ ਹੋ ਗਿਆ ਸੀ, ਪਰ ਫਿਰ ਸਾਡੇ ਉਹਨਾਂ ਨੇ ਹੱਡ ਗੋਡੇ ਖੋਰ ਕੇ ਤੇ ਕਲਰ ਲਾਈਆਂ ਬੁੱਤੀਆਂ। ਬੁੱਤੀ ਹੁੰਦਾ ਹੈ ਕਿਸੇ ਕੋਲੋਂ ਮੁਫਤ ਕੰਮ ਲੈਣਾ। ਇਹ ਸੁਣਿਆ ਤੁਸੀਂ ਪਹਿਲੇ ਲਫ਼ਜ਼ ਬੁੱਤੀ ਦਾ? ਹਾਂਜੀ, ਨਹੀਂ ਜੀ, ਨਹੀਂ ਡਾਕਟਰ। ਹਾਂਜੀ, ਬੁੱਤੀ ਹੁੰਦਾ ਹੈ ਕਿਸੇ ਕੋਲੋਂ ਮੁਫਤ ਕੰਮ ਲੈਣਾ, ਤੇ ਉਹਨਾਂ ਨੇ ਸਾਡੇ ਹੱਡ ਗੋਡੇ ਇਸ ਤਰ੍ਹਾਂ ਖੋਰੇ ਕਿ ਸਾਨੂੰ ਜਿਹੜੀ ਕਲਰ ਵਾਲੀਆਂ ਜਿਹੜੇ ਮੁਫਤ ਕੰਮ ਸਨ, ਕਲਰ ਵਰਗੇ, ਉਹ ਸਾਡੇ ਕੋਲ ਉਹਨਾਂ ਨੇ ਕਰਵਾਉਣੇ ਸ਼ੁਰੂ ਕੀਤੇ। ਕਲਰ ਲਾਈਆਂ ਬੁੱਤੀਆਂ ਨੂੰ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਲਾਰੇ ਲਾਏ ਸਾਨੂੰ? ਨਹੀਂ, ਬੁੱਤੀਆਂ ਲਾਰੇ ਨਹੀਂ ਹੁੰਦੇ। ਨਹੀਂ, ਬੁੱਤੀ ਤੇ ਐਗਜ਼ੈਕਟ ਇੱਕ ਲਫ਼ਜ਼ ਹੈ ਨਾ। ਅੱਛਾ, ਹਾਂ, ਜਿਹੜਾ ਮੈਂ ਦੱਸਿਆ ਤੁਹਾਨੂੰ, ਮੈਂ ਤੇ ਉਹਨਾਂ ਦੀਆਂ ਬੁੱਤੀਆਂ ਕਰਦਾ ਰਿਹਾ ਸਾਰੀ ਉਮਰ। ਇਹ ਇਸ ਤਰ੍ਹਾਂ ਵਰਤਿਆ ਜਾਂਦਾ ਹੈ ਕਿ ਮਤਲਬ ਮੈਂ ਉਹਨਾਂ ਦੇ ਕੰਮ ਜਿਹੜੇ ਨੇ ਉਹ ਮੇਰੇ ਕੋਲ ਮੁਫਤੀ ਕਰਵਾਉਂਦੇ ਰਹੇ ਨੇ। ਇਹ ਹੁਣ ਅੱਗੇ ਤੁਹਾਨੂੰ ਹੋਰ ਇਹਦੇ ਤੇ ਵੱਧ ਵਾਜ਼ੇ ਹੋ ਜਾਏਗਾ ਇਹ ਗੱਲ। ਮੰਗੀ ਭੋਂਦੀ ਮਾਲਕੀ ਅਸਾਂ ਗਲ ਵਿੱਚ ਪੱਲੇ ਪਾ।
ਭੂੰ ਦਾ ਮਤਲਬ ਜ਼ਮੀਨ ਆ। ਅਸਾਂ ਯਾਨੀ ਅੰਗਰੇਜ਼ ਕੋਲੋਂ ਜ਼ਮੀਨ ਦੀ ਮਾਲਕੀ ਜਿਹੜੀ ਹੈ ਉਹ ਗਲ ਵਿੱਚ ਪੱਲੇ ਪਾ ਕੇ ਮੰਗੀ। ਇਹ ਤਾਂ ਸਾਫ਼ ਹੀ ਹੈ ਨਾ। ਮਾਇਆ ਲਾਈ ਸ਼ਿਮਲਿਆਂ ਅਸਾਂ ਦਫ਼ਤਰ ਨਾ ਲਿਖਾ। ਸ਼ਿਮਲਾ ਹੁੰਦਾ ਹੈ ਜਿਹੜਾ ਪੱਗ ਦੇ ਉੱਤੇ ਜਿਹੜਾ ਲੜ ਕੱਢੀ ਹੁੰਦੀ ਹੈ, ਉਹ ਸ਼ਿਮਲਾ ਹੁੰਦਾ ਹੈ। ਤੇ ਮਾਇਆ ਲਾਉਣੀ ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਹੈ। ਮਾਇਆ ਤੁਸੀਂ ਲਾਉਂਦੇ ਹੀ ਹੋ ਸਾਰੇ ਕੱਪੜਿਆਂ ਨੂੰ। ਡਾਕਟਰ ਸਾਹਿਬ ਹਾਂਜੀ, ਇਹ ਪੱਲੇ ਪਾ ਦਾ ਕੀ ਮਤਲਬ ਹੈ? ਗੱਲ ਵਿੱਚ ਪੱਲੇ ਪਾ, ਰਿਕੁਐਸਟ, ਪੱਲਾ ਪਾ ਕੇ ਰਿਕੁਐਸਟ ਕਰਨਾ ਮਤਲਬ ਗਲ ਵਿੱਚ ਪੱਲਾ ਪਾ ਕੇ ਰਿਕੁਐਸਟ ਕਰਨ ਦਾ ਮਤਲਬ ਹੁੰਦਾ ਬਹੁਤ ਹੀ ਘਟੀਆ ਹੋ ਕੇ ਮੰਗਣਾ ਕਿਸੇ ਕੋਲੋਂ। ਅੱਛਾ, ਥੈਂਕ ਯੂ। ਬੈਗਰ ਦੀ ਤਰ੍ਹਾਂ ਮੰਗਣਾ, ਕਿਉਂਕਿ ਬੈਗਰ ਦੇ ਗਲ ਵਿੱਚ ਪੱਲੇ ਹੁੰਦੇ ਨੇ। ਮੰਗੀ ਭੂੰ ਦੀ ਮਾਲਕੀ ਅਸਾਂ ਗਲ ਵਿੱਚ ਪੱਲੇ ਪਾ। ਮਾਇਆ ਲਾਈ ਸ਼ਿਮਲਿਆਂ ਅਸਾਂ ਦਫ਼ਤਰ ਨਾ ਲਿਖਾ। ਉਬਲਿਆ ਰੋਹ ਬਾਰ ਦਾ। ਉਬਲਿਆ ਰੋਹ ਬਾਰ ਦਾ, ਰੋਹ ਦਾ ਮਤਲਬ ਗੁੱਸਾ, ਗਜ਼ਬ। ਉਬਲਿਆ ਰੋਹ, ਬਾਰ ਦਾ ਜਿਹੜਾ ਗੁੱਸਾ ਹੈ ਉਹ ਉੱਤੇ ਚੜ ਗਿਆ, ਉਹ ਉਬਲ ਪਿਆ। ਸੁਣੀਆਂ ਉਜੜ ਵਿੱਚ ਬੰਗਾਰਾਂ ਅਗਮ ਦੀਆਂ। ਸੁਣੀਆਂ ਉਜੜ ਦਾ ਮਤਲਬ ਹੈ ਜੰਗਲ। ਅਸਾਂ ਜੰਗਲ ਦੇ ਵਿੱਚ ਵੰਗਾਰਾਂ ਦਾ ਮਤਲਬ ਵੰਗਾਰਨਾ ਹੁੰਦਾ ਕਿਸੇ ਨੂੰ ਚੈਲੰਜ ਕਰਨਾ। ਅਗਮ ਦੀਆਂ, ਅੱਗੇ ਦੀਆਂ। ਅਸੀਂ ਇਸ ਜੰਗਲ ਵਿੱਚ ਅੱਗੇ ਜਾਣ ਦੇ ਚੈਲੰਜ ਸੁਣੇ। ਬੰਨੇ ਮੁੰਡਾਸੇ ਸਿਰੜ ਦੇ ਅਸਾਂ ਨੈਣੀ ਨੀਰ ਵਲਾ। ਅਸੀਂ ਆਪਣੇ ਸਿਰਾਂ ਤੇ ਮੁੰਡਾਸੇ ਹੁੰਦੇ ਨੇ, ਜਿਹੜਾ ਕੱਪੜਾ ਬੰਨ ਲੈਂਦੇ ਨੇ। ਤੁਹਾਨੂੰ ਪਤਾ ਨਾ ਮੁੰਡਾਸਾ ਜਿਹੜਾ ਸਿਰ ਦੇ ਦੁਆਲੇ ਇੱਕ ਕੱਪੜਾ ਜਿਹੜਾ ਉਹ ਘੁੱਟ ਕੇ ਬੰਨ ਲੈਂਦੇ ਨੇ, ਉਹਨੂੰ ਮੁੰਡਾਸਾ ਕਹਿੰਦੇ ਨੇ। ਸਿਰੜ ਦਾ ਮਤਲਬ ਹੈ ਡਿਟਰਮੀਨੇਸ਼ਨ, resistance, endurance। ਬੰਨੇ ਮੜਾਸੇ ਸਿਰੜ ਦੇ ਅਸਾਂ ਨੈਣੀ ਨੀਰ ਵਲਾ। ਅਸੀਂ ਆਪਣੀ ਅੱਖਾਂ ਦੇ ਜਿਹੜੇ ਨੀਰ ਸਨ, ਯਾਨੀ ਅਥਰੂ, ਰੋਕ ਕੇ ਤਿਸਰਾਂ ਤੇ ਮੁੰਡਾਸੇ ਜੰਗ ਲਈ ਬੰਨ ਲਏ। ਇਹਦਾ ਮਤਲਬ ਅਸੀਂ ਜੰਗ ਲਈ ਤਿਆਰ ਹੋ ਗਏ। ਘਤ ਕਾਠੀ ਮੈਂਡਾ ਰਾਠ ਝਲਾਂ ਵਿੱਚ ਢੋਲ ਬੁਲੇਂਦੇ। ਤੇ ਘੋੜਿਆਂ ਤੇ ਅਸੀਂ ਕਾਠੀ ਪਾ ਲਈ, ਮੈਂਡਾ ਰਾਠ ਝਲਾਂ ਵਿੱਚ ਢੋਲ ਬੁਲੇਂਦੇ। ਤੇ ਝੱਲਾਂ ਦੇ ਵਿੱਚ, ਜੰਗਲਾਂ ਦੇ ਵਿੱਚ ਢੋਲ ਜਿਹੜੇ ਨੇ ਉਹ ਵੱਜਣੇ ਸ਼ੁਰੂ ਹੋ ਗਏ। ਇਹ ਹੁਣ ਜਿਹੜੀ ਹੈ ਨਾ ਜ਼ਿਆਦਾ ਇਹਦਾ ਇਮਕਾਨ ਇਹ ਹੈ ਕਿ ਇਹ ਜਿਹੜਾ ਇਸ਼ਾਰਾ ਹੈਗਾ ਇਹ ਅਹਿਮਦ ਖਰਲਵਾਲ ਹੈ, ਜਿਨੇ ਅੰਗਰੇਜ਼ਾਂ ਦੇ ਖਿਲਾਫ ਸਟਰਗਲ ਕੀਤੀ ਸੀ ਮੰਟੂਮਰੀ ਦੇ ਸਾਹੀਵਾਲ ਦੇ ਵਿੱਚ। ਤੁਸੀਂ ਸੁਣਿਆ ਅਹਿਮਦ ਖਰਲ ਦਾ ਨਾਮ? ਜੀ ਹਾਂਜੀ, ਰਾਏ ਅਹਿਮਦ ਖਰਲ ਜੀ, ਬੜਾ ਸੁਣਿਆ ਇਹਨਾਂ ਦਾ ਨਾਮ। ਹਾਂ, ਮੈਂ ਬੀਬਾ ਵਾਣ ਨਹੀਂ ਸੁਣਿਆ ਹੋਗਾ। ਨਹੀਂ ਸੁਣਿਆ ਸਰ, ਨਹੀਂ ਸੁਣਿਆ। ਹਾਂਜੀ, ਰਾਏ ਅਹਿਮਦ ਖਰਲ ਜਿਹੜਾ ਸੀ ਉਹ ਸਾਹੀਵਾਲ ਦਾ ਸੀ ਤੇ ਉੱਥੇ ਉਹਨੇ ਅੰਗਰੇਜ਼ਾਂ ਦੇ ਖਿਲਾਫ ਸਟਰਗਲ ਕੀਤੀ ਸੀ 1857 ਦੇ ਵਿੱਚ। ਘਤ ਕਾਠੀ ਮੈਂਡਾ ਰਾਠ ਝੱਲਾਂ ਵਿੱਚ ਢੋਲ ਬੁਲੇਂਦੇ। ਪਰ ਚੁੰਡੀ ਤੱਫਾ ਕੌਣ ਦੇਵੇ ਬਈ ਕੌਣ। ਚੁੰਡੀ ਤੱਫਾ ਦੇਣਾ ਹੁੰਦਾ, ਇਹ ਖੇਡ ਹੈ ਜਿਹਦੇ ਚ ਯਾਨੀ ਸ਼ੁਰੂ ਕਰਨਾ, ਕਿਸੇ ਗੇਮ ਨੂੰ ਸ਼ੁਰੂ ਕਰਨਾ। ਪਰ ਚੁੰਡੀ ਤੱਫਾ ਕੌਣ ਦੇਵੇ ਬਈ ਕੌਣ। ਵੇਖੋ ਚੜੀ ਜੰਜ ਗੋਰਿਆਂ ਦੀ, ਉੱਤੋਂ ਸੋਟ ਮੁਰੱਬਿਆਂ ਦੀ ਹੋਈ ਤੇ ਚੜੀ ਜੰਜ ਗੋਰਿਆਂ ਦੀ। ਜਿਹੜੇ ਪੈਸੇ ਜੰਜ ਦੇ ਉੱਤੋਂ ਸੁੱਟੇ ਜਾਂਦੇ ਸਨ ਉਹਨੂੰ ਸੋਟ ਕਿਹਾ ਜਾਂਦਾ ਹੈ। ਜਦੋਂ ਜੰਜ ਚੜ੍ਹਦੀ ਸੀ ਤੇ ਉੱਤੋਂ ਉਹਦੇ ਪੈਸੇ ਜਿਹੜੇ ਨੇ ਉਹਨਾਂ ਜੰਜ ਵਾਲੇ ਉਹ ਪੈਸੇ ਸੁੱਟਦੇ ਸਨ ਉਹਦੇ ਉੱਤੋਂ ਦੀ, ਤੇ ਉਹ ਜਿਹੜੀ ਪੈਸੇ ਸੁੱਟੇ ਜਾਂਦੇ ਸਨ ਉਹਨੂੰ ਸੋਟ ਕਿਹਾ ਜਾਂਦਾ ਸੀ। ਹੁਣ ਇਹ ਜਿਹੜੀ ਹੈ ਇਹ ਗੋਰਿਆਂ ਦੀ ਜੰਜ ਚੜੀ ਹੈ ਤੇ ਮੁਰੱਬਿਆਂ ਦੀ ਸੋਟ ਕਰ ਰਹੇ ਨੇ ਉਹ, ਯਾਨੀ ਉੱਤੋਂ ਲੋਕਾਂ ਦੇ ਵਾਸਤੇ ਮੁਰੱਬੇ ਸੁੱਟ ਰਹੇ ਨੇ। ਮੁਰੱਬੇ ਤੁਹਾਨੂੰ ਪਤਾ ਮੁਰੱਬੇ ਕੀ ਹੁੰਦਾ ਹੈ? ਕਿਉਂ ਬੁੱਬਾ ਜੀ? ਹਾਂਜੀ, ਲੈਂਡ
ਇੱਕ ਇੱਕ ਲੈਂਡ ਦਾ ਇੱਕ ਮੈਜ਼ਰਮੈਂਟ ਕਿੰਨੇ ਦਾ ਹੁੰਦਾ ਮਰਬਾ? ਇਹ ਨਹੀਂ ਪਤਾ ਡਾਕਟਰ ਸਾਹਿਬ। ਹਾਂਜੀ, ਇਹ ਹੁੰਦਾ ਹੈ 25 ਏਕੜ ਦਾ। 5 ਏਕੜ ਲੰਮਾ ਤੇ 5 ਏਕੜ ਲੰਮਾ ਤੇ 5 ਏਕੜ ਚੌੜਾ। ਯਾਨੀ ਮਰਬੇ ਦਾ ਮਤਲਬ ਤਾਂ ਸਕੁਅਰ ਹੈ ਨਾ। ਵੈਸੇ ਮਰਬੇ ਦਾ ਜਿਹੜਾ ਲਿਟਲ ਮਤਲਬ ਹੈ ਸਕੁਅਰ ਹੈ, ਤੇ ਇਹ ਸਕੁਅਰ ਜ਼ਮੀਨ ਹੈਗੀ ਹੈ ਬਾਰ ਦੇ ਵਿੱਚ 5 ਏਕੜ ਇੱਕ ਪਾਸੇ ਨੂੰ, 25 ਏਕੜ ਹੁੰਦੇ ਨੇ ਪੂਰੇ। ਉੱਤੋਂ ਸੋਟ ਮਰਬਿਆਂ ਦੀ ਹੋਈ ਤੇ ਚੜੀ ਜੰਜ ਗੋਰੀਆਂ ਦੀ, ਲੁੱਟੋ ਕੌਡੀਆਂ ਬਣਾ ਲੋ ਗੋਡੇ ਤੇ ਚੜੀ ਜੰਜ ਗੋਰਿਆਂ ਦੀ। ਤੇ ਜਦੋਂ ਬਹੁਤ ਪੁਰਾਣਾ ਵੇਲਾ ਸੀ, ਫਿਰ ਬਾਅਦ ਚ ਫਿਰ ਪੈਸੇ ਸੁੱਟਣ ਲੱਗ ਪਏ। ਪਹਿਲੇ ਕੌਡੀਆਂ ਜਿਹੜੀਆਂ ਨੇ ਉਹ ਹੁੰਦਾ ਸੀ ਆਪਣਾ ਐਕਸਚੇਂਜ ਦਾ ਸਿੱਕਾ ਛੋਟਾ, ਤੇ ਉਦੋਂ ਕੌਡੀਆਂ ਸੁੱਟੀਆਂ ਜਾਂਦੀਆਂ ਸਨ। ਲੁੱਟੋ ਕੌਡੀਆਂ ਬਣਾ ਲੋ ਗੋਡੇ ਤੇ ਚੜੀ ਜੰਜ ਗੋਰਿਆਂ ਦੀ, ਚੁੰਡੀ ਧੱਫਾ ਕੌਣ ਦਵੇ ਬਈ ਕੌਣ, ਦਾਈ ਨਾਲ ਜੁੜੇ ਵੰਜ ਸਾਰੇ। ਸਾਰੇ ਜਿਹੜੇ ਨੇ ਉਹ ਦਾਈ ਦੇ ਨਾਲ, ਇੱਕ ਜੰਮੇ ਇੱਕ ਜੰਮਣ ਹਾਰੇ, ਨਾੜੂ ਕੱਪੇ ਕੌਣ। ਮਤਲਬ ਇਹ ਜਿਹੜੀ ਦਾਈ ਹੈ, ਜਿਹੜੀ ਮੁਰੱਬੇ ਨਹਿਰਾਂ ਕੱਢ ਕੇ ਮੁਰੱਬੇ ਵੰਡ ਰਹੀ ਹੈ, ਇਹ ਇੱਕ ਦਾਈ ਹੈ। ਸਭ ਉਹਦੇ ਨਾਲ ਜੁੜੇ ਹੋਏ ਨੇ। ਤੇ ਜਿਹੜਾ ਨਾੜੂ ਹੁੰਦਾ, ਤੁਹਾਨੂੰ ਪਤਾ ਕਿ ਉਹ ਮਾਂ ਦੇ ਕੋਲੋਂ, ਮਾਂ ਦੀ ਜਿਹੜੀ ਖੁਰਾਕ ਹੈ ਉਹ ਬੱਚੇ ਨੂੰ ਪਹੁੰਚਾਉਂਦਾ ਹੈ। ਕਿਉਂ ਜੀ ਬੀਬਾ ਜੀ, ਇੰਝ ਹੁੰਦਾ ਨਾ। ਹਾਂਜੀ ਸਰ, ਹਾਂਜੀ ਸਰ। ਹਾਂ, ਕੌੜ। ਤੇ ਇਹ ਹੁਣ ਜਿਹੜੀ ਦਾਈ ਹੈ, ਜਿਹੜੀ ਅੰਗਰੇਜ਼ ਤੇ ਜਿਹੜੀ ਮੁਗਲ ਤੇ ਜਿਹੜੇ ਬਾਕੀ ਜਿਹੜੇ ਰੂਲਿੰਗ ਕਲਾਸਾਂ ਦੀ ਦਾਈ ਹੈ, ਇਹਨਾਂ ਤੋਂ ਉਸ ਜਿਹੜੀ ਉਹਦੇ ਨਾਲ ਜਮਾਂਦਰੂ ਇਹਨਾਂ ਦੀ ਜੋੜ ਹੋ ਗਿਆ ਹੈ, ਉਹਨੂੰ ਕੌਣ ਕੱਟੇ। ਕੱਪੇ ਦਾ ਮਤਲਬ ਕੱਟੇ। ਡਿਪੈਂਡੈਂਸੀ ਜਿਹੜੀ ਹੋ ਗਈ ਹੈ ਇਹਨਾਂ ਦੀ ਸਾਰਿਆਂ ਦੀ, ਜਿਹੜੀ ਡਿਪੈਂਡੈਂਸੀ ਉਹਨਾਂ ਨੇ ਕਰ ਲਈ ਹੈ ਉਹਦੇ ਤੇ, ਮਤਲਬ ਹੁਣ ਸਭ ਉਹਨਾਂ ਦੇ ਡਿਪੈਂਡੈਂਟ ਹੋ ਗਏ ਨੇ। ਬਈ ਹੁਣ ਕੌਣ? ਲਾਖੀ ਚੁੱਪ ਜਿਹਾ ਕਰ ਗਿਆ, ਜਿਵੇਂ ਹੱਥੜ ਹੋ ਗਿਆ ਹੋਵੇ। ਹੱਥੜ ਹੋਣਾ ਹੁੰਦਾ ਬੇਬਸ ਹੋਣਾ, ਹੈਲਪਲੈਸ ਹੋਣਾ। ਅਸੀਂ ਖੂਹੋਂ ਦੁਰਾਡੇ ਆ ਗਏ। ਦੁਰਾਡੇ ਦਾ ਮਤਲਬ ਕਾਫੀ ਦੂਰ ਆ ਗਏ। ਅਸੀਂ ਖੂਹੋਂ ਦੁਰਾਡੇ ਆ ਕੇ, ਮੈਂ ਆਖਿਆ ਬਾਬਾ ਫੇਰ। ਉਹ ਨਾ ਬੋਲਿਆ। ਫਿਰ ਆਪੇ ਹੀ ਆਖਣ ਲੱਗਾ, ਤੈਨੂੰ ਡਰ ਲੱਗਦਾ ਹੈ? ਪਰ ਬੋਲ ਤਵੇ ਨਹੀਂ। ਇੱਕ ਤਵੇ ਦਾ ਮਤਲਬ ਗ੍ਰਾਮੋਫੋਨ ਦੇ ਜਿਹੜੇ ਰਿਕਾਰਡ ਹੁੰਦੇ ਸਨ, ਇਹ ਉਹ ਤਵੇ ਨੇ। ਪਰ ਬੋਲ ਤਵੇ ਨਹੀਂ, ਦਿਲ ਸੂਈ ਨਹੀਂ। ਉਹ ਤੁਹਾਨੂੰ ਪਤਾ ਨਾ, ਗ੍ਰਾਮੋਫੋਨ ਤੇ ਸੂਈ ਜਿਹੜੀ ਉਹ ਘੁੰਮਦੀ ਸੀ ਤੇ ਉਹਦੇ ਨਾਲ ਆਵਾਜ਼ ਪੈਦਾ ਹੁੰਦੀ ਸੀ। ਤੇ ਇਹ ਕਹਿ ਰਿਹਾ, ਪਰ ਬੋਲ ਤਵੇ, ਜਿਹੜੇ ਬੋਲ ਮੈਂ ਬੋਲ ਰਿਹਾ, ਇਹ ਤਵੇ ਨਹੀਂ ਹੈਗੇ, ਇਹ ਕੋਈ ਮਕੈਨੀਕਲ ਨਹੀਂ ਹੈਗੇ, ਇਹ ਮਸ਼ੀਨੀ ਨਹੀਂ ਹੈਗੇ। ਦਿਲ ਜਿਹੜਾ ਹੈ ਉਹ ਕੋਈ ਸੂਈ ਨਹੀਂ ਹੈਗੀ ਜਿਹਦੇ ਨਾਲ ਇਹ ਬੋਲ ਨਿਕਲ ਰਹੇ ਨੇ। ਦਿਲ ਪੱਥਰ, ਮਹਿੰਦਾ ਦਿਲ ਪੱਥਰ, ਉੱਪਰ ਲੱਥੇ ਝਾਲ ਰਾਤ ਦੀ। ਮੇਰਾ ਦਿਲ ਹੈ, ਉੱਤੇ ਰਾਤ ਦੀ ਝਾਲ। ਝਾਲ ਦਾ ਮਤਲਬ ਹੁੰਦਾ ਹੈ ਫਾਲ, ਜਿਵੇਂ ਪਾਣੀ ਦੀ ਫਾਲ ਹੁੰਦੀ ਹੈ ਨਾ, ਇਸ ਤਰ੍ਹਾਂ ਫਾਲ। ਬੋਲ ਧਮਾਲੀ, ਬੋਲ ਧਮਾਲ ਉਜਾੜੀ। ਤੇ ਜਿਹੜੇ ਬੋਲ ਨੇ ਉਹ ਉਜਾੜਾਂ ਦੇ ਵਿੱਚ ਧਮਾਲ ਹੁੰਦੀ ਹੈ। ਬੋਲ ਉਜਾੜ ਧਮਾਲੀ, ਬੋਲ ਧਮਾਲ ਉਜਾੜੀ, ਇਹ ਨਾਚ ਹੈ ਉਜਾੜਾਂ ਦਾ। ਦਿਨ ਡੁੱਬਣ ਤੇ ਆ ਗਿਆ, ਪਰ ਲਾਖੀ ਲਾਟੂ ਟੁਰਦੇ ਗਏ। ਹੁਣ ਉਹ ਫਿਰ ਦੁਬਾਰਾ ਤੋਂ ਲਾਖੀ ਬੋਲਦਾ ਹੈ, ਇਹ ਤਨ ਮਹਿੰਡਾ ਬਾਹਰ ਹੈ। ਇਹ ਮੇਰਾ ਜਿਸਮ ਜਿਹੜਾ ਹੈ ਬਾਹਰ ਹੈ। ਇਹ ਹੁਣ ਡਿਫਾਈਨ ਕਰ ਰਿਹਾ ਬਾਹਰ ਨੂੰ। ਇਹ ਤਨ ਮਹਿੰਡਾ ਬਾਹਰ ਹੈ, ਵਿੱਚ ਹਿਰਨ ਗਵਾਚੇ ਕਜਲੀਆਂ ਅੱਖੀਆਂ।
ਇਹਦੇ ਵਿੱਚ ਤੁਹਾਨੂੰ ਪਤਾ ਨਾ ਬਾੜ ਦੇ ਵਿੱਚ ਬਹੁਤ ਹਿਰਨ ਹੁੰਦਾ ਸੀ। ਜਿਹੜੀ ਇਹ ਬਾੜ ਆ ਪੰਜਾਬ ਦੀ, ਤੇ ਹੁਣ ਤੇ ਖੈਰ ਹਿਰਨ ਚਿੜੀਆ ਘਰ ਤੋਂ ਬਾਹਰ ਕਿਤੇ ਵੀ ਨਹੀਂ ਦਿਸਦਾ। ਵਿੱਚ ਹਿਰਨ ਗਵਾਚੇ, ਕਜਲੀਆਂ ਅੱਖੀਆਂ, ਕਜਲਾ ਪਾਈਆਂ ਅੱਖੀਆਂ ਜਿਨ੍ਹਾਂ ਦੀਆਂ ਸਨ, ਉਹ ਹਿਰਨ ਗਵਾਚੇ ਨੇ। ਰਤੀਆਂ ਅੱਖੀਆਂ ਸਹਿ ਗਵਾਚੇ, ਸਹਿ ਦਾ ਮਤਲਬ ਹੈ ਖਰਗੋਸ਼, ਰੈਬਿਟਸ। ਸੁਰਖ ਅੱਖੀਆਂ ਵਾਲੇ ਖਰਗੋਸ਼ ਸਹਿ ਗਵਾਚ ਗਏ। ਵਿੱਚ ਜੰਡ ਗਵਾਚੇ ਝਾਟਲੇ, ਵਣ ਲਹਿਰੀਏ। ਜੰਡ ਇਹ ਜਿਹੜੀ ਬਾੜ ਦੇ ਦੋ ਵੱਡੇ ਦਰਖਤ ਸਨ, ਉਹ ਇੱਕ ਜੰਡ ਸੀ ਤੇ ਦੂਜਾ ਵਣ ਸੀ। ਤੇ ਜੰਡ ਗਵਾਚੇ ਝਾਟਲੇ, ਜਿਹੜੇ ਬੜੇ ਥਿਕ ਸਨ ਜੰਡ। ਵਣ ਲਹਿਰੀਏ, ਉਹ ਵਣ ਦੇ ਦਰਖਤ ਜਿਹੜੇ ਲਹਿਰਾਂ ਲੈਂਦੇ ਸਨ, ਜਿਨ੍ਹਾਂ ਉੱਤੋਂ ਲਹਿਰਾਂ, ਕਿਉਂਕਿ ਵਣ ਦਾ ਉਸ ਤਰ੍ਹਾਂ ਉਹਦੇ ਪੱਤੇ ਲਹਿਰਾਂ ਵਾਂਗ ਹੁੰਦੇ ਨੇ। ਤੁਸੀਂ ਦੇਖੇ ਨੇ ਜੰਡ ਤੇ ਵਣ? ਤੁਹਾਡੇ ਚੋਂ ਕਿਸੇ ਨੇ ਵੇਖੇ ਨੇ? ਕਿਉਂ ਜੀ? ਨਹੀਂ, ਅਸੀਂ ਨਹੀਂ ਡਾਕਟਰ ਦੇਖ ਕੇ, ਬਿਲਕੁਲ। ਅੱਛਾ, ਜਦੋਂ ਅਸੀਂ ਜਦੋਂ ਅਜੇ ਛੋਟੇ ਸਾਂ ਨਾ, ਉਦੋਂ ਇਹ ਜੰਡ ਤੇ ਵਣ ਕਾਫੀ ਦਿਸਦੇ ਸਨ, ਕਾਫੀ ਹੁੰਦੇ ਸਨ। ਤੇ ਫਿਰ ਤੋਂ ਲੋਕਾਂ ਨੇ ਵੱਢ ਛੱਡ ਕੇ ਖਤਮ ਕਰ ਦਿੱਤੇ। ਲੇਕਿਨ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਇਹਨਾਂ ਨੂੰ ਇਹਦੀ ਤਸਵੀਰ ਲੱਭ ਕੇ ਸ਼ੇਅਰ ਕਰੇ ਗਰੁੱਪ ਦੇ ਉੱਤੇ, ਵਣ ਦੀ ਤੇ ਜੰਡ ਦੀ। ਇਹ ਡਾਕਟਰ ਸਾਹਿਬ ਵਣ ਜਿਹੜਾ ਉਹ ਕਰੀਰ ਹੈ ਕਿ ਕਰੀਰ ਨਹੀਂ ਅਲੱਗ? ਨਹੀਂ, ਕਰੀਰ ਹੋਰ ਹੈ। ਅੱਛਾ, ਨਹੀਂ, ਕਰੀਰ ਹੋਰ ਹੈ। ਕਰੀਰ ਜਿਹੜਾ ਨਾ, ਉਹਦਾ ਕੋਈ ਪਤਾ ਨਹੀਂ ਹੁੰਦਾ। ਉਹ ਟਹਿਣੀਆਂ ਹੁੰਦੀਆਂ ਨੇ ਉਹਦੀਆਂ, ਤੇ ਜਿਹੜਾ ਵਣ ਹੈ ਉਹਦੀ ਛਾਂ ਹੁੰਦੀ ਹੈ ਬਕਾਇਦਾ। ਵਿੱਚ ਪੁਗਾਟ ਫੱਟ ਮੇਲਣੇ, ਤੇ ਵਿੱਚ ਪੁਗਾਟ ਉੱਗੇ ਨੇ ਜਿਨ੍ਹਾਂ ਨੇ ਉਹਨਾਂ ਦਰਖਤਾਂ ਦੇ ਵਿਚਕਾਰ ਦੀ ਜਿਹੜੀ ਥਾਂ ਆ ਉਹਨੂੰ ਪੂਰਿਆ ਹੋਇਆ ਹੈ। ਯਾਨੀ ਉਹਨੂੰ ਉੱਥੇ ਉਹ ਸਬਜ਼ਾ ਉੱਥੇ ਹਰਾ ਉਹਨੇ ਕੀਤਾ ਹੈ। ਡੇਲੇ ਸੂਹੇ ਸਾਵੇ, ਜਿਹੜੀ ਇਹ ਹੁਣ ਆ ਗਈ ਕਰੀਆਂ ਦੀ ਗੱਲ। ਕਰੀਆਂ ਦੇ ਜਿਹੜੇ ਡੇਲੇ ਹੁੰਦੇ ਨੇ ਨਾ, ਕਰੀਆਂ ਨੂੰ ਡੇਲੇ ਪੈਂਦੇ ਨੇ, ਇਹ ਤੁਹਾਨੂੰ ਪਤਾ? ਇਹ ਬੁਸ਼ ਹੁੰਦੀ ਹੈ ਨਾ ਡਾਕਟਰ ਸਾਹਿਬ, ਜਿਹਦੇ ਅਚਾਰ ਚ ਪਾਉਂਦੇ ਨੇ ਡੇਲੇ। ਜੀ, ਹਾਂ, ਉਹ ਡੇਲੇ ਦਾ ਅਚਾਰ ਵੀ ਪੈਂਦਾ ਹੈ। ਡੇਲੇ ਸੂਹੇ ਸਾਵੇ, ਬਾਬਾ ਬਲਕਿ ਆਪਣਾ ਜਿਹੜਾ ਨਿਜ਼ਾਮੁਦੀਨ ਔਲੀਆ ਹੈ, ਉਹਨਾਂ ਦਾ ਕਹਿਣਾ ਹੈ ਕਿ ਬਾਬਾ ਫਰੀਦ ਦੇ ਦਰਬਾਰ ਦੇ ਉੱਤੇ ਅਕਸਰ ਡੇਲੇ ਹੀ ਖਾਧੇ ਜਾਂਦੇ ਸਨ। ਜੰਗਲ ਤੋਂ ਲਿਆ ਕੇ ਉਹ ਉਬਾਲ ਕੇ ਖਾ ਲੈਂਦੇ ਸਨ, ਕਿਉਂਕਿ ਖਾਣ ਨੂੰ ਕੁਛ ਨਹੀਂ ਸੀ ਹੁੰਦਾ। ਡੇਲੇ ਸੂਹੇ ਸਾਵੇ, ਸੂਹੇ ਸੁਰਖ, ਸਾਵੇ ਹਰੇ, ਪੀਲੂ ਪੱਕੀਆਂ ਤੇ ਇਹ ਜੀਆਂ ਪੱਕੀਆਂ। ਇਹ ਖਾਜਾ ਫਰੀਦ ਦੀ ਲਾਈਨ ਹੈ, ਖਾਜਾ ਗੁਲਾਮ ਫਰੀਦ ਦੀ। ਪੀਲੂ ਪੱਕੀਆਂ ਨੀ ਵੇ, ਪੱਕੀਆਂ ਨੀ ਵੇ ਆ ਚੁਣੂ ਰਲ ਯਾਰ। ਆਈਆਂ ਪੀਲੂ ਚੁਣਨ ਦੇ ਸਾਂਗੇ, ਓੜਕ ਥਈਆਂ ਫਰੀਦਣ ਵਾਂਗੇ। ਛੋੜ ਆਰਾਮ ਕਰਾਰ, ਹੱਕੀਆਂ ਬੱਕੀਆਂ ਨੀ ਵੇ ਆ ਚੁਣੂ ਰਲ ਯਾਰ। ਪੀਲੂ ਪੱਕੀਆਂ ਨੀ ਵੇ, ਇਹ ਖਾਜਾ ਫਰੀਦ ਦੀ ਕਾਫੀ ਹੈ। ਇਹ ਉਥੋਂ ਇਹਨਾਂ ਨੇ ਲਿਆ ਹੈ। ਪੀਲੂ ਪੱਕੀਆਂ ਤੇ ਇਹ ਜੀਆਂ ਪੱਕੀਆਂ, ਵਿੱਚ ਗਵਾਚੀਆਂ ਕਾਲੀਆਂ ਬੂਰੀਆਂ ਛਾਵਾਂ ਨੈਣ ਜਿਨ੍ਹਾਂ ਦੇ। ਇਹ ਹੁਣ ਜਿਹੜੇ ਵਿੱਚ ਗਵਾਚੀਆਂ ਕਾਲੀਆਂ ਬੂਰੀਆਂ, ਇਹ ਕਾਲੀਆਂ ਬੂਰੀਆਂ ਜਿਹੜੀਆਂ ਨੇ, ਇਹ ਇੱਥੋਂ ਦੀਆਂ ਤੁਸੀਂ ਸਮਝ ਲਓ ਮੱਝਾਂ ਗਾਵਾਂ ਸਨ। ਇਹ ਵੀ ਹੋ ਸਕਦਾ ਹੈ। ਔਰਤ ਤੇ ਮੈਨੂੰ ਨਹੀਂ ਲੱਗਦਾ ਕਿ ਔਰਤ ਵੱਲ ਇਸ਼ਾਰਾ ਤੇ ਨਹੀਂ ਹੋ ਸਕਦਾ, ਕਿਉਂਕਿ ਔਰਤਾਂ ਦੇ ਵਾਸਤੇ ਕਾਲੀਆਂ ਬੂਰੀਆਂ ਤੇ ਨਹੀਂ ਵਰਤਿਆ ਜਾਂਦਾ। ਇਹ ਕਾਲੀਆਂ ਬੂਰੀਆਂ ਜਿਹੜੀਆਂ ਨੇ, ਇਹ ਮੱਝਾਂ ਨੇ। ਵਿੱਚ ਗਵਾਚੀਆਂ ਕਾਲੀਆਂ ਬੂਰੀਆਂ, ਛਾਵਾਂ ਨੈਣ ਜਿਨ੍ਹਾਂ ਦੇ, ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਛਾਂ ਵਗਰੀ ਠੰਡ ਸੀ, ਉਹ ਵਿੱਚ ਗਵਾਚ ਗਈਆਂ ਇਸ ਬਾੜ ਦੇ ਵਿੱਚ। ਪੀਲੂ ਪੱਕੀਆਂ ਤੇ ਇਹ ਜੀਆਂ ਪੱਕੀਆਂ, ਵਿੱਚ ਗਵਾਚੇ ਅਥਰੇ ਨੀਲੇ ਬੱਜਲ ਸੁੰਭ ਤਰੇੜਾ। ਵਿੱਚ ਗਵਾਚੇ ਅਥਰੇ ਦਾ ਕੀ ਹੁੰਦਾ ਜੀ? ਫਲਾਣਾ ਮੁੰਡਾ ਬੜਾ ਅੱਛਾ ਹੈ,
डॉक्टर साहब एग्रेसिव है, है एग्रेसिव नहीं, अथरा अग्रेसिव नहीं ਹੁੰਦਾ। औखा चंचल चंचल नहीं 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 मैं लो- ਉਹਦੇ Spoiled ਵਿੱਚ ਹੋ ਇਹ ਜਾਏ। ਸਾਰੀਆਂ ਅਥਰਾ ਜਿਹੜਾ ਨਾ ਉਹ ਐਸਾ ਇੱਕ ਯਾਨੀ ਫੇਵਰਟ ਬੰਦਾ ਜਿਹੜਾ ਕਿ ਬਹੁਤ ਸੈਂਸਿਟਿਵ ਹੋ ਗਏ, ਉਹ ਅਥਰਾ ਹੁੰਦਾ ਹੈ। ਜਾਂ ਉਹ spoiled ਕਹਿ ਜਾਂ ਸਕਦੇ ਉਹਨੂੰ? ਉਹ ਜਿਹੜਾ ਨਹੀਂ ਉਹ ਕਹਿੰਦੇ ਨਾ ਇਹ ਬੜਾ ਅੱਛਾ ਮੁੰਡਾ ਹੈ, ਆਪਣੇ ਮਾਂ ਪਿਓ ਦਾ ਬੜਾ ਅੱਛਾ ਮੁੰਡਾ ਹੈ, ਕੱਲਾ ਮੁੰਡਾ ਸੀ ਇਸ ਵਾਸਤੇ ਬੜਾ ਅੱਛਾ ਹੈ। ਇਹ ਤਾਂ ਤੁਸੀਂ ਸੁਣਿਆ ਹੋ ਸੀ। जी डॉक्टर साहब ਹਾਂਜੀ, ਵਿੱਚ ਗਵਾਚੇ ਅਥਰੇ ਨੀਲੇ, ਇਹ ਹੁਣ ਘੋੜਿਆਂ ਦੀ ਗੱਲ ਹੋ ਰਹੀ ਹੈ। ਇਹ ਜਿਹੜੇ ਦੁੱਲੇ ਦਾ ਤੇ ਮਿਰਜ਼ੇ ਦਾ ਜਿਹੜਾ ਘੋੜਾ ਸੀ ਉਹ ਨੀਲਾ ਸੀ, ਦੋਵਾਂ ਦੇ ਉਹਨਾਂ ਦਾ ਨਾਂ ਨੀਲੀ ਸੀਗਾ। ਵਿੱਚ ਗਵਾਚੇ ਅਥਰੇ ਨੀਲੇ, ਬੱਜਲ ਸੁੰਭ ਤਰੇੜਾਂ। ਬੱਜਲ ਇੱਕ ਤੇ ਇਹਦੇ ਦੋ ਮਤਲਬ ਹੋ ਸਕਦੇ, ਇੱਕ ਤੇ ਉਹ ਵੱਜਦੇ ਨੇ ਜਿਵੇਂ ਖੁਰ ਹੁੰਦੇ ਨੇ ਨਾ, ਉਹਨਾਂ ਨੂੰ ਲਾਏ ਖੁਰੀਆਂ ਲਾਈਆਂ ਹੁੰਦੀਆਂ ਨੇ ਨਾ, ਉਹ ਵੱਜਦੇ ਨੇ। ਤੇ ਬੱਜਲ ਦਾ ਮਤਲਬ ਜਿਹੜਾ ਉਹ ਬਿਜਲੀ ਵੀ ਹੋ ਸਕਦਾ ਹੈ, ਕਿ ਬਿਜਲੀ ਵਗਰੇ ਉਹਨਾਂ ਦੇ ਪੈਰ ਸਨ। ਸੁੰਭ ਤਰੇੜਾਂ, ਤਰੇੜ ਦਾ ਮਤਲਬ ਉਹ ਤੁਹਾਨੂੰ ਪਤਾ ਹੀ ਹੈ ਕੀ ਹੁੰਦਾ ਹੈ, ਜਿਹੜੀ ਘੋੜੇ ਦੇ ਪੈਰ ਦੇ ਵਿੱਚ ਜਿਹੜੀ ਤਰੇੜ ਹੁੰਦੀ ਹੈ ਉਹਦੀ ਗੱਲ ਹੋ ਰਹੀ ਹੈ। ਇਹ ਤਨ ਮਹਿੰਡਾ ਬਾਰ ਹੈ, ਵਿੱਚ ਤੋਤੇ ਬੋਲਣ ਛੱਡ ਗਏ, ਵਿੱਚ ਮੋਈਆਂ ਮਹਿਣਾ। ਇਸ ਬਾਰ ਦੇ ਵਿੱਚ ਤੋਤੇ ਜਿਹੜੇ ਬੋਲਦੇ ਸਨ ਉਹ ਬੋਲਣੇ ਛੱਡ ਗਏ, ਵਿੱਚ ਮੋਈਆਂ ਮਹਿਣਾ। ਮੈਨਾ ਜਿਹੜੀ ਹੁੰਦੀ ਹੈ ਤੋਤੇ ਦੀ ਫੀਮੇਲ ਮੈਨਾ ਹੁੰਦੀ ਹੈ, ਤੇ ਉਹ ਤੋਤੇ ਬੋਲਣ ਦੇ ਉੱਤੇ, ਇਹ ਹਾਫਿਜ਼ ਬਰਖੁਰਦਾਰ ਦਾ ਇੱਕ ਸ਼ੇਰ ਹੈ ਬਹੁਤ ਮਸ਼ਹੂਰ, ਤੋਤੇ ਬੋਲਣ ਬਾਰ ਦੇ ਤੇ ਬਣੀ ਜਿਘਾਰਨ ਮੋਰ, ਆਸ਼ਿਕ ਤੇ ਵਰਿਆਮ ਨੂੰ ਖੜੀ ਉਡੀਕੇ ਗੋਰ। ਇਹ ਸੁਣਿਆ ਤੁਸੀਂ ਪਹਿਲੇ? ਤੁਸੀਂ ਸੁਣਾਇਆ ਸਰ। ਅੱਛਾ ਚਲੋ ਚੰਗਾ। ਅੱਛਾ, ਵਿੱਚ ਢੇਰ ਸੁਕੰਜ ਖਜ਼ਾਨਿਆਂ, ਯਾਨੀ ਜਿਹੜਾ ਸੱਪ ਹੈ ਉਹ ਖਜ਼ਾਨੇ ਤੇ ਆਮ ਤੌਰ ਤੇ ਜਿਹੜਾ ਜਿੰਦਾ ਜਾਗਦਾ ਸੱਪ ਹੈ ਉਹ ਖਜ਼ਾਨੇ ਕਹਿੰਦੇ ਨੇ, ਜਿੱਥੇ ਖਜ਼ਾਨਾ ਹੁੰਦਾ ਉੱਥੇ ਸੱਪ ਹੁੰਦਾ ਹੈ। ਇੱਥੇ ਲੇਕਿਨ ਇਹਨਾਂ ਨੇ ਉਹਨੂੰ ਪਰਤਾਇਆ ਉਸ ਸਿੰਬੋਲਿਜ਼ਮ ਨੂੰ, ਵਿੱਚ ਢੇਰ ਸੁਕੰਜ ਖਜ਼ਾਨਿਆਂ। ਤੇ ਹੁਣ ਜਿਹੜੀ ਹੈ ਸੱਪਾਂ ਦੀ ਉੱਤੋਂ ਜਿਹੜੀ ਖਲ ਲੱਥੀ ਹੈ, ਸੁਕੰਜ ਲੱਥੀ ਹੈ, ਹੁਣ ਉਹਦੇ ਢੇਰ ਲੱਗੇ ਨੇ, ਉਹ ਖਜ਼ਾਨਾ ਹੈ। ਯਾਨੀ ਉਸ ਇੱਕ ਮੌਤ ਦਾ ਬੁਖਾੜਾ ਹੈ। ਵਿੱਚ ਮੋਈਆਂ ਅੱਖਾਂ, ਠੂੰਗਣ ਕਾ ਖਲੋਤੇ ਹਾਜ਼ਰ। ਉਹਨਾਂ ਦੇ ਵਿੱਚ ਜਿਹੜੇ ਮੋਈਆਂ ਅੱਖਾਂ ਵਾਲੇ ਸੱਪ ਨੇ, ਜਿਨ੍ਹਾਂ ਦੀਆਂ ਅੱਖਾਂ ਨੂੰ ਕਾਂ ਟੁੰਗ ਰਹੇ ਨੇ। ਵਿੱਚ ਨਾਗ ਦਿਹਾੜੀਦਾਰ ਸਲੋਟੀ ਲੇਟੇ, ਤੇ ਹੁਣ ਉਹਨਾਂ ਦੇ ਵਿੱਚ ਜਿਹੜੇ ਨਾਗ ਜਿਹੜੇ ਸੱਪ ਜਿਹੜੇ ਲੰਮੇ ਪਏ ਹੋਏ ਨੇ ਉਹ ਦਿਹਾੜੀਦਾਰ ਨੇ, ਉਹਨਾਂ ਦੇ ਵਿੱਚ ਕੋਈ ਜ਼ਹਿਰ ਸ਼ਹਿਰ ਨਹੀਂ ਹੈਗਾ। ਉਹਨਾਂ ਨੂੰ ਉਹ ਮਜ਼ਦੂਰੀ ਲੈ ਕੇ ਤੇ ਆਪਣਾ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਕੋਈ ਵਾਈਲਡ ਨੈਚੁਰਲ ਨਹੀਂ ਚੀਜ਼ ਹੈਗੀ। ਵਿੱਚ ਚੂਹੇ ਲਾਕੜੀ ਕੀ ਹੁੰਦਾ ਜੀ? ਜਿਹੜੇ ਵਿਆਹ ਦਾ ਕੰਮ ਕਰਦੇ ਨੇ, ਚੀਜ਼ਾਂ ਕਰਦੇ ਨੇ। ਹਾਂਜੀ, ਜਿਹੜੇ ਵਿਆਹ ਦੇ ਜਿਹੜੇ ਕੰਮ ਕਰਦੇ ਨੇ ਨਾ, ਆਮ ਤੌਰ ਤੇ ਉਹ ਕੰਮੀ ਹੁੰਦੇ ਨੇ ਲੋਕ, ਆਰਟੀਜ਼ਨਸ, ਤੇ ਉਹਨਾਂ ਨੂੰ ਲਾਕੜੀ ਕਹਿੰਦੇ ਨੇ। ਜਾਂ ਵੈਸੇ ਲਾਕੜੀ ਜੋ ਵੀ ਬੰਦੋਬਸਤ ਕਰ ਰਿਹਾ ਉਹਨੂੰ ਲਾਕੜੀ ਕਹਿੰਦੇ ਨੇ। ਵਿੱਚ ਚੂਹੇ ਲਾਕੜੀ, ਜਿੱਤੀਆਂ ਗਾਠੀਆਂ ਫੇਰ ਕੇ ਹਾਰੀਆਂ ਕਰਨ ਅਗੇਰੇ। ਜਿਹੜੀਆਂ ਜਿੱਤੀਆਂ ਗਾਠੀਆਂ ਨੇ ਫੇਰ ਕੇ ਹਾਰੀਆਂ ਕਰਨ ਅਗੇਰੇ, ਮਤਲਬ ਇਹ ਹੈ ਕਿ ਇਹ ਜਿਹੜੇ ਹਾਕਮ ਨੇ ਉਹਨਾਂ ਕੋਲੋਂ ਜੇ ਕੋਈ ਵੋਟੀ ਜਿੱਤ ਵੀ ਲਈ ਗਈ ਹੋਵੇ ਤੇ
ਉਹਨਾਂ ਕੋਲ ਹੀ ਫਿਰ ਉਹਨਾਂ ਨੂੰ ਖੁਸ਼ ਕਰਨ ਲਈ ਉਹ ਅੱਗੇ ਕਰ ਦਿੰਦੇ ਨੇ। ਤੁਹਾਨੂੰ ਪਤਾ ਨਾ ਇਹ ਵੀ ਇੱਕ ਤਰੀਕਾ ਹੈਗਾ ਅਫਸਰਾਂ ਨੂੰ ਜਿਹੜਾ ਰਿਸ਼ਵਤ ਦੇਣ ਦਾ, ਕਿ ਉਹਨਾਂ ਦੇ ਨਾਲ ਲੋਕੀ ਜੂਆ ਖੇਡਦੇ ਨੇ ਤੇ ਜਾਣ ਬੁੱਝ ਕੇ ਉਹਨਾਂ ਕੋਲੋਂ ਹਾਰੀ ਜਾਂਦੇ ਨੇ ਉਹਨਾਂ ਨੂੰ ਪੈਸੇ ਦੇਣ ਲਈ। ਇਹ ਵੀ ਇੱਕ ਤਰੀਕਾ ਹੁੰਦਾ ਹੈ ਰਿਸ਼ਵਤ ਦੇਣ ਦਾ। ਇਹਦਾ ਇਸ਼ਾਰਾ ਉਸ ਪਾਸੇ ਹੈ। ਜਿੱਤੀਆਂ ਗਾਟੀਆਂ ਫੇਰ ਕੇ ਹਾਰੀਆਂ ਕਰਨ ਅਗੇਰੇ, ਇਹ ਤਨ ਮੈਂਡਾ ਬਾਹਰ ਹੈ। ਚਾਰੇ ਗੁੱਠਾਂ ਖਿੜੀ ਸਫੈਦੀ, ਵਿੱਚ ਝੋਕ ਸਜਣ ਦੀ ਝੋਲਾ। ਚਾਰੇ ਪਾਸੇ ਸਫੈਦੀ ਹੈ ਤੇ ਇਹ ਸਫੈਦੀ ਦਾ ਮਤਲਬ ਹੈ ਇਹ ਮੌਤ ਦੀ ਸਫੈਦੀ ਹੈ। ਵਿੱਚ ਝੋਕ ਸਜਣ ਦੀ ਝੋਲਾ। ਝੋਲੇ ਦਾ ਮਤਲਬ ਹੈ ਭੁਲੇਖਾ ਜਿਹਾ, ਮੱਧਮ ਜਿਹਾ। ਇਲੂਜਨ। ਹਾਂ, ਇਲੂਜਨ ਵੀ ਕਹਿ ਸਕਦੇ ਹੋ ਤੁਸੀਂ, ਕਿ ਜਿਹੜਾ ਸੱਜਣ ਦੀ ਜਿਹੜੀ ਝੋਕ ਹੈ, ਸੱਜਣ ਦਾ ਜਿਹੜਾ ਪਿੰਡ ਹੈ, ਸੱਜਣ ਦੀ ਜਿਹੜੀ ਥਾਂ ਹੈ, ਉਹ ਹੁਣ ਪਿੱਛੇ ਇੱਕ ਝੋਲਾ ਜਿਹਾ ਰਹਿ ਗਿਆ। ਡ੍ਰੀਮ ਲਾਈਕ ਵਿਜ਼ਨ। ਹਾਂ, ਡ੍ਰੀਮ ਲਾਈਕ ਵਿਜ਼ਨ ਰਹਿ ਗਿਆ। ਹੁਣ ਉਹਦੇ ਵਿੱਚ ਜਾਨ ਨਹੀਂ ਰਹੀ। ਇਹ ਤਨ ਮੈਂਡਾ ਬਾਹਰ ਹੈ। ਵਿੱਚ ਨਹਿਰਾਂ ਮੇਜ਼ਾਂ ਲਾਈਆਂ, ਕਲਰ ਖਿੰਡ ਖੀਰ। ਵਿੱਚ ਉਹਨਾਂ ਨੇ ਨਹਿਰਾਂ ਦੀਆਂ ਮੇਜ਼ਾਂ ਲਾਈਆਂ ਨੇ। ਕਲਰ ਜਿਹੜਾ ਹੈ ਉਹਨੂੰ ਕਲਰ ਖਿੰਡ ਖੇਰ, ਯਾਨੀ ਕਲਰ ਨੂੰ ਖਿਲਾਰਿਆ ਗਿਆ, ਬਖੇਰਿਆ ਗਿਆ। ਕਲਰ ਭਰ ਭਰ ਸੀਨੀਆਂ ਸਗਨ ਸਜਾਏ। ਜਿਹੜਾ ਬਾਹਰ ਦਾ ਕਲਰ ਹੈ, ਸੀਨੀਆਂ, ਉਹ ਬਰਤਨ ਹੁੰਦਾ ਹੈ ਜਿਹਦੇ ਚ ਇੱਕ ਬਰਤਨ ਹੁੰਦਾ ਹੈ ਸੀਨੀ। ਉਹ ਚ ਮੇਰੇ ਤੁਹਾਨੂੰ ਪਤਾ ਹੈ ਨਾ ਸੀਨੀ ਕੀ ਹੁੰਦਾ ਹੈ? ਨਹੀਂ ਡਾਕਟਰ ਸਾਹਿਬ। ਉਹ ਹੁੰਦਾ ਹੈ ਜਿਵੇਂ ਇੱਕ ਭਾਂਡਾ ਹੁੰਦਾ ਗੋਲ ਜਿਹਾ, ਉਹਨੂੰ ਸੀਨੀ ਕਹਿੰਦੇ ਨੇ। ਆਮ ਤੌਰ ਦੇ ਉੱਤੇ ਜਿਹੜੇ ਪ੍ਰਾਹੁਣਿਆਂ ਅੱਗੇ ਜਿਹੜਾ ਸਾਲਣ ਰੱਖੇ ਜਾਂਦੇ ਨੇ ਨਾ, ਉਹ ਸੀਨੀਆਂ ਚ ਪਾ ਕੇ ਰੱਖੇ ਜਾਂਦੇ ਨੇ। ਉਹਨੂੰ ਸੀਨੀ ਕਹਿੰਦੇ ਸਨ, ਜਿਹਨੂੰ ਹੁਣ ਤੁਸੀਂ ਡੋਂਗੇ ਕਹਿੰਦੇ। ਕਲਰ ਭਰ ਭਰ ਸੀਨੀਆਂ ਸਗਨ ਸਜਾਏ, ਯਾਨੀ ਸ਼ਗਨ ਦੇ ਤੌਰ ਦੇ ਉੱਤੇ ਕਲਰ ਭਰ ਭਰ ਕੇ ਵੰਡੇ ਗਏ। ਭਰ ਭਰ ਲਾਵਣ ਪਿਆਲੇ, ਭਰ ਭਰ ਲਾਵਣ ਪਿਆਲੇ ਜੰਝ ਵਰਤਾਏ। ਲਾਵਣ ਦਾ ਮਤਲਬ ਹੈ ਸਾਲਣ। ਭਰ ਭਰ ਲਾਵਣ ਪਿਆਲੇ, ਯਾਨੀ ਸਾਲਣ ਦੇ ਇਹ ਕਲਰ ਜਿਹੜਾ ਹੈ, ਇਹਦੇ ਪਿਆਲੇ ਭਰ ਭਰ ਕੇ ਇਹ ਉਹ ਸਾਲਣ ਹੈ ਜਿਹੜਾ ਕਿ ਜੰਝ ਵਿੱਚ ਵਰਤਾਇਆ ਗਿਆ। ਲਾਲੋ ਲਾਲ ਬਾਰ ਦਾ ਪਿੰਡਾ, ਨੀਲੇ ਇਹਦੇ ਪੈਰ। ਮਾਰ ਖਾ ਕੇ ਤੇ ਬਾਰ ਦਾ ਪਿੰਡਾ ਜਿਹੜਾ ਉਹ ਲਾਲ ਹੋ ਗਿਆ, ਤੇ ਨੀਲੇ ਇਹਦੇ ਪੈਰ। ਤੇ ਨੀਲਾ ਜਿਹੜਾ ਪੈਰ, ਉਦੋਂ ਨੀਲ ਉੱਥੇ ਪੈਂਦਾ ਜਿੱਥੇ ਮਾਰ ਪਈ ਹੋਵੇ ਜਾਂ ਜਿੱਥੇ ਜ਼ਹਿਰ ਚੜਿਆ ਹੋਵੇ। ਠੀਕ ਹੈ ਨਾ ਜੀ, ਇਹ ਤਾਂ ਤੁਹਾਨੂੰ ਪਤਾ ਹੀ ਹੈ। ਪਿੰਡੋ ਪਿੰਡ ਬਾਰ ਦੀਆਂ ਦੱਸਾਂ, ਚਰਚੇ ਸ਼ਹਿਰੋ ਸ਼ਹਿਰ। ਕੋਈ ਬਾਰ ਦੀ ਜ਼ਾਤ ਨਾ ਜਾਣੇ, ਨਾ ਕੋਈ ਸ਼ਕਲ ਪਛਾਣੇ। ਕੋਠਿਆਂ ਉੱਤੇ ਚਾੜੋ ਕੋਠੇ, ਭਰ ਲਓ ਅੰਦਰ ਦਾਣੇ, ਯਾਨੀ ਚੁਬਾਰੇ ਬਣਾ ਲਓ। ਪਹਿਲੀ ਵਾਰ ਤਾਂ ਜੰਮੇ ਕਮਲੇ, ਮਰ ਕੇ ਹੋਏ ਸਿਆਣੇ। ਇਹ ਤਨ ਮੈਂਡਾ ਬਾਹਰ ਹੈ, ਜਿਹਨੂੰ ਨਹਿਰਾਂ ਤੇਲ ਨਹਾ ਲਿਆ। ਤੁਹਾਨੂੰ ਪਤਾ ਨਾ ਕਿ ਵਿਆਹ ਦੇ ਜਿਹੜੀ ਪਹਿਲੀ ਜਿਹੜੀ ਹੁੰਦੀ ਹੈ ਰਸਮ, ਉਹ ਤੇਲ ਚੜਾਉਂਦੇ ਨੇ, ਤੇਲ ਚੜਾਉਂਦੇ ਨੇ ਕੁੜੀ ਮੁੰਡੇ ਨੂੰ। ਇਹ ਪਤਾ ਨਾ ਤੁਹਾਨੂੰ ਸਾਰਿਆਂ ਨੂੰ? ਹਾਂਜੀ। ਤੇ ਇਹ ਜਿਹੜਾ ਇੱਥੇ ਕਹਿ ਰਹੇ ਨੇ ਕਿ ਨਹਿਰਾਂ ਦਾ ਤੇਲ ਚੜਾਇਆ ਗਿਆ ਬਾਹਰ ਨੂੰ। ਕੰਗੀ ਫੇਰ ਵਿਖਾਏ ਸ਼ੀਸ਼ੜੇ। ਪਹਿਲੇ ਉਹਨੂੰ ਨਹਿਰਾਂ ਦਾ ਤੇਲ ਚੜਾਇਆ ਗਿਆ, ਫਿਰ ਉਹਨੂੰ ਕੰਗੀ ਫੇਰ ਕੇ ਸ਼ੀਸ਼ਾ ਵਿਖਾਇਆ ਗਿਆ। ਜਿਹਨੂੰ ਨਹਿਰਾਂ ਕੱਚ ਪਵਾ ਕੇ, ਚੰਮ ਲਿਸ਼ਕਾ ਕੇ।
ਉਹਨੂੰ ਨਹਿਰਾਂ ਦਾ ਕੱਚ ਦੀਆਂ ਚੂੜੀਆਂ ਪਵਾ ਕੇ, ਨਹਿਰਾਂ ਦੀਆਂ ਕੱਚ ਦੀਆਂ ਚੂੜੀਆਂ ਪਵਾ ਕੇ, ਉਹਦੇ ਜਿਸਮ ਨੂੰ ਲਿਸ਼ਕਾ ਕੇ ਪਿਛਲੇ ਬੂਹੇ ਨਾਲ ਵਪਾਰੀਆਂ ਟੋਰਿਆ। ਮਤਲਬ ਉਹਨੂੰ ਜਿਹੜੀ ਸਿੱਧੇ ਬੂਹੇ ਤੋਂ ਕੁੜੀ ਜਾਂਦੀ ਹੈ ਉਹ ਵਿਆਹੀ ਹੁੰਦੀ ਹੈ, ਜਿਹੜੀ ਪਿੱਛੇ ਤੋਂ ਜਾਂਦੀ ਹੈ ਉਹ ਚੋਰੀ ਹੁੰਦੀ ਹੈ, ਉਧਲ ਹੁੰਦੀ ਹੈ, ਉਹ ਵੇਚੀ ਹੋਈ ਹੁੰਦੀ ਹੈ। ਪਿਛਲੇ ਬੂਹੇ ਨਾਲ ਵਪਾਰੀਆਂ ਟੋਰਿਆ, ਯਾਨੀ ਬਾਹਰ ਨੂੰ ਵਪਾਰੀਆਂ ਦੇ ਨਾਲ ਤੋੜ ਦਿੱਤਾ ਗਿਆ। ਇਹ ਤਨ ਮੈਂਡਾ ਬਾਹਰ ਹੈ, ਕਲਰ ਖੜੇਂਦਾ ਵਿੱਚੋਂ ਸਿਮਦਾ ਨੀਲਾ ਪਾਣੀ। ਯਾਨੀ ਜਿਹੜੇ ਉਹ ਖਰਿੰਡ ਪੈ ਗਏ ਨੇ ਨਾ, ਖਰਿੰਡਾਂ ਵਿੱਚੋਂ ਹਾਂਜੀ ਸਕੈਬਸ ਹਾਂ, ਸਕੈਬ ਦੇ ਵਿੱਚੋਂ ਨੀਲਾ ਪਾਣੀ ਨਿਕਲਦਾ ਹੈ। ਕਲਰ ਡੰਗ ਜਿਹੜਾ ਆਪੀ ਚੀਲੇ, ਕਲਰ ਉਹ ਡੰਗ ਹੈ ਜਿਹੜਾ ਕਿ ਤੁਹਾਨੂੰ ਆਪ ਹੀ ਸਪੈਲ ਬਾਉਂਡ ਕਰ ਲੈਂਦਾ ਹੈ। ਅਗਲਾ ਮੇਰੇ ਖਿਆਲ ਅਗਲਾ ਸਵਾਲ ਹੀ ਇੱਥੇ ਹੈਗਾ, ਕਿਉਂ ਜੀ? ਡਾਕਟਰ ਸਾਹਿਬ ਅਗਲਾ ਆ ਗਿਆ ਗੁੱਠੇ ਮਧੋਲੇ ਦਲ ਫਨੀਅਰ। ਹਾਂ ਹਾਂਜੀ, ਘੱਟੇ ਮਧੋਲੇ ਫਨੀਅਰ ਜਿਨ੍ਹਾਂ ਭੇਦ ਸੰਭਾਲੇ। ਘੱਟੇ ਦੇ ਵਿੱਚ ਮਧੋਲ ਦਿੱਤੇ ਗਏ ਨੇ। ਫਨੀਅਰ ਜਿਹੜੇ ਫਨੀਅਰ ਸੱਪ ਸਨ ਜੀ, ਕਲਗੀ ਵਾਲੇ ਸੱਪ, ਉਹਨਾਂ ਨੂੰ ਘੱਟਿਆਂ ਦੇ ਵਿੱਚ ਮਧੋਲ ਦਿੱਤਾ ਗਿਆ। ਕਲਰ ਕਾਵੜ ਧਰਤੀ, ਕਲਰ ਜਿਹੜਾ ਹੈ ਧਰਤੀ ਦੀ ਕੌੜ ਹੈ, ਗੁੱਸਾ ਹੈ। ਕਲਰ ਚੁੱਪ ਸਰੀਰ ਦੀ, ਕਲਰ ਜਿਹੜਾ ਹੈ ਇਹ ਜਿਸਮ ਦੀ ਚੁੱਪ ਹੈ। ਉਹ ਜਿਹੜਾ ਜਿਸਮ ਕਹਿੰਦਾ ਨਹੀਂ ਪਰ ਉਹਦਾ ਉਹ ਇਜ਼ਹਾਰ ਕਰਦਾ ਹੈ। ਕਲਰ ਅੰਦਰਾਂ ਵਿਸ, ਕਲਰ ਅੰਦਰ ਤੁਹਾਡੇ ਅੰਦਰ ਦਾ ਜ਼ਹਿਰ ਹੈ। ਕਲਰ ਲਾਰਾ ਆਪ ਨੂੰ, ਕਲਰ ਆਪਣੇ ਆਪ ਨੂੰ ਝੂਠਾ ਵਾਦਾ ਹੈ। ਝੂਠਾ ਵਾਦਾ ਸਮਝ ਲਓ ਜਾਂ ਸਮਝ ਲਓ ਇੱਕ ਬਸ ਵਾਦਾ ਹੈ ਇੱਕ ਆਪਣੇ ਆਪ ਨਾਲ। ਲਾਰਾ ਤੁਹਾਨੂੰ ਪਤਾ ਹੀ ਕੀ ਹੁੰਦਾ, ਪਤਾ ਹੈ ਨਾ ਤੁਹਾਨੂੰ ਲਾਰਾ ਕੀ ਹੁੰਦਾ? ਜੀ ਜੀ, ਲਾੜਾ ਲੱਪਾ। ਹਾਂਜੀ, ਕਲਰ ਲਾਰਾ ਆਪ ਨੂੰ, ਕਲਰ ਕੌਲ ਜ਼ਬਾਨ ਦੇ ਜਿਹੜੇ ਗਏ ਜ਼ਮੀਨੀ ਖੁੰਝ, ਕਲਰ ਕੌਲ ਜ਼ਬਾਨ ਦੇ ਜਿਹੜੇ ਗਏ ਜ਼ਮੀਨੀ ਖੁੰਝ, ਕਲਰ ਉਹ ਕੌਲ ਸਨ ਮੂੰਹ ਜ਼ਬਾਨ ਤੋਂ ਨਿਕਲੇ ਹੋਏ ਜਿਹੜੇ ਜ਼ਮੀਨ ਦੇ ਵਿੱਚ ਦਫਨ ਹੋ ਗਏ। ਕਲਰ ਰਤ ਮਰਦਊ ਦੀ, ਮਰਦਊ ਦਾ ਮਤਲਬ ਹੈ ਮੈਨਹੁੱਡ, ਬਰੇਵਰੀ ਦੀ। ਕਲਰ ਰਤ ਦਾ ਮਤਲਬ ਹੈ ਲਹੂ। ਕਲਰ ਰਤ ਮਰਦਊ ਦੀ, ਕਲਰ ਬਹਾਦਰੀ ਦਾ ਖੂਨ ਹੈ ਜਿਹੜਾ ਤੁਹਾਡੇ ਅੰਦਰ ਵਿੱਚ ਵਗਦਾ ਹੈ। ਤਰੱਕੀ ਕਲਰ ਹੇਠ, ਇਹ ਜਿਹੜੀ ਕਲਰ ਰਤ ਮਰਦਊ ਦੀ, ਇਹ ਤੁਹਾਡੇ ਤਰੱਕੀ ਦਾ ਮਤਲਬ ਹੈ ਬਾਸੀ ਹੋ ਗਈ। ਬਾਸੀ ਵੀ ਨਹੀਂ, ਬਾਸੀ ਤੋਂ ਜਿਹੜਾ ਜ਼ਿਆਦਾ ਹੁੰਦਾ ਹੈ ਅਗਲੀ ਸਟੇਜ ਕੀ ਹੁੰਦੀ ਹੈ ਕਿਸੇ ਚੀਜ਼ ਦੇ ਖਰਾਬ ਹੋਣ ਦੀ। ਡਾਕਟਰ ਸਾਹਿਬ ਅਸਾਂ ਨਹੀਂ ਜ਼ਬਾਨ ਵਿੱਚ ਆਖਣੇ ਮੁਸੀ ਤਰੱਕੀ ਗਈ, ਇਹ ਉਹ ਗੱਲ ਉਹੋ ਹੀ ਹੈ ਰੋਟਨ। ਬਿਲਕੁਲ ਤੁਸੀਂ ਬਿਲਕੁਲ ਠੀਕ ਲਫ਼ਜ਼ ਕੱਢਦੇ ਹੋ। ਤਰੱਕੀ ਕਲਰ ਹੇਠ, ਯਾਨੀ ਤੁਹਾਡੀ ਖਲ ਦੇ ਥੱਲੇ ਉਹ ਤਰਕ ਗਈ। ਕਲਰ ਸੋਚ ਸਕੰਜ, ਕਲਰ ਜਿਹੜਾ ਹੈ ਉਹ ਸੋਚ ਦੀ ਸਕੰਜ ਹੈ, ਯਾਨੀ ਸੋਚ ਦੀ ਖਲ ਹੈ। ਉਹ ਉਧੜ ਢੇਰ, ਔਰ ਉਹ ਉਧੜ ਕੇ ਢੇਰ ਬਣਦੀ ਜਾਂਦੀ ਹੈ। ਅਗਲਾ ਹੈ ਜੀ। ਡਾਕਟਰ ਸਾਹਿਬ ਮੈਂ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ। ਪੁੱਛੋ।
ਇਹ ਬੜੀ ਖੂਬਸੂਰਤ ਇਹ ਜਿਹੜੀ ਦੋ ਤਰੇ ਬੰਦ ਹੈ ਨਾ, ਇਹ ਬਹੁਤ ਖੂਬਸੂਰਤ ਹੈ ਕਿਉਂਕਿ ਦੋ ਤਰੇ ਤੁਸੀਂ ਮਾੜੀ ਦੱਸੋ ਜ਼ਰਾ ਕਿ ਇਹ ਕਲੋਨੀਅਲਿਜ਼ਮ ਨੂੰ ਨੀ ਤਰਫ ਇਸ਼ਾਰਾ ਆਇਆ ਨਜਮ ਸਾਹਿਬ ਨਾਲ, ਜਾਂ ਕਿਉਂਕਿ ਇਹ ਜਿਹੜਾ ਉਹ ਆਖਣੇ ਨਾ ਕਿ ਉਹਨਾਂ ਨਹਿਰਾਂ ਖੋਦੀਆਂ ਪਰ ਕਲਰ ਸਾਰੀ ਤਰਫ ਫੈਲੀ ਗਿਆ, ਇੱਕ ਤਾਂ ਮਤਲਬ ਇਹ ਵੀ ਬਣਨਾ ਜਿਹੜਾ ਕਿ ਬੜਾ ਮੈਨੂੰ ਇੰਟਰਸਟਿੰਗ ਲਗਾ, ਉਹ ਜਿਹੜਾ ਕੰਟਰਾਸਟ ਆ ਕਿ ਅੰਗਰੇਜ਼ ਆਏ ਤੇ ਉਹਨਾਂ ਨਹਿਰਾਂ ਵੀ ਖੋਦੀਆਂ ਮਗਰ ਅਸਾਂ ਸਾਰੇ ਜਿਹੜੇ ਬਾਹਰ ਆਲੇ ਅਸਾਂ ਕਲਰ ਬੜੀ ਗਿਆ। ਤੇ ਜਾਂ ਇਹ ਅਰਬਨਾਈਜੇਸ਼ਨ ਅਪਰ ਕਮੈਂਟ ਆ, ਇਹ ਕਿਸ ਚੀਜ਼ ਅਪਰ ਕਮੈਂਟ ਆ? ਮੇਰਾ ਖਿਆਲ ਇਹ ਹੈ ਆਪਣਾ ਈਸ਼ਵਰ ਜੀ ਕਿ ਇਹ ਜਿਹੜੇ ਇਹ ਸਪੈਸੀਫਿਕ ਗੱਲ ਤੇ ਹੋ ਰਹੀ ਹੈ ਪੰਜਾਬ ਦੀ ਅੰਗਰੇਜ਼ਾਂ ਦੇ ਆਉਣ ਦੀ। ਅੰਗਰੇਜ਼ਾਂ ਨੇ ਆ ਕੇ ਜਿਵੇਂ ਪੰਜਾਬ ਨੂੰ ਜਿਵੇਂ ਉਹਨਾਂ ਨੇ ਨਹਿਰਾਂ ਕੱਢ ਕੇ ਆਬਾਦ ਕੀਤਾ, ਇੱਥੇ ਇੱਕ ਨਵੇਂ ਤਰ੍ਹਾਂ ਦਾ ਪ੍ਰਾਪਰਟੀ ਸਿਸਟਮ ਬਣਾਇਆ, ਕਿਉਂਕਿ ਪਹਿਲੇ ਤੇ ਇਹ ਇਸ ਤਰ੍ਹਾਂ ਦਾ ਪਰਸਨਲ ਪ੍ਰਾਪਰਟੀ ਦਾ ਇਹ ਕਾਨਸੈਪਟ ਨਹੀਂ ਸੀ ਹੈਗਾ ਬਾਹਰ ਦੇ ਵਿੱਚ, ਜਿਹੜਾ ਕਿ ਅੰਗਰੇਜ਼ਾਂ ਨੇ ਆ ਕੇ ਇੰਟਰੋਡਿਊਸ ਕੀਤਾ। ਸੋ ਇੱਕ ਸਪੈਸੀਫਿਕ ਗੱਲ ਤੇ ਉਹ ਇਹ ਹੋ ਰਹੀ ਹੈ। ਜਿਹੜਾ ਕਲਰ ਦਾ ਨਜਮ ਸਾਹਿਬ ਇੱਥੇ ਵਰਤ ਰਹੇ ਨੇ, ਉਹ ਕਲਰ ਨੂੰ ਨੈਗੇਟਿਵ ਮੈਟਾਫਰ ਦੇ ਤੌਰ ਤੇ ਨਹੀਂ ਵਰਤ ਰਹੇ, ਬਲਕਿ ਜਿਹੜਾ ਕਲਰ ਹੈ ਇੱਥੋਂ ਇਹ ਦੇਖੋ ਨਾ, ਇੱਥੋਂ ਤੁਸੀਂ ਦੁਬਾਰਾ ਦੇਖੋ, ਕਲਰ ਕਾਵੜ ਧਰਤ ਦੀ, ਕਲਰ ਚੁੱਪ ਸਰੀਰ ਦੀ, ਕਲਰ ਲਾਰਾ ਆਪ ਨੂੰ, ਕਲਰ ਕੌਰ ਜ਼ਬਾਨ ਦੇ ਜਿਹੜੇ ਗਏ ਜ਼ਮੀਨੀ ਖੁੰਝ, ਕਲਰ ਰਤ ਮਰਦਉ ਦੀ ਤਰੱਕੀ ਕਲਰ ਹੇਠ। ਮਤਲਬ ਇੱਕ ਤਰ੍ਹਾਂ ਤੇ ਕਲਰ ਜਿਹੜਾ ਹੈ ਇਹ ਨੈਗੇਟਿਵ ਹੈ, ਨੈਗੇਟਿਵ ਹੈ, ਲੇਕਿਨ ਇਹ ਨੈਗੇਟਿਵ ਹੈਗਾ ਜਿਹੜੀ ਬੰਦੇ ਦੇ ਅੰਦਰ ਜਿਹੜੀ ਅਸਲੀਅਤ ਸੀ ਉਹਦਾ ਰਾਟਨ ਹੋ ਜਾਣਾ ਜਿਹੜਾ ਹੈ ਉਹ ਕਲਰ ਹੈ। ਠੀਕ, ਕ੍ਰੀਏਟੀਵਿਟੀ ਦਾ ਮੁੱਕ ਜਾਣਾ ਡਾਕਟਰ ਸਾਹਿਬ? ਹਾਂਜੀ, ਕ੍ਰੀਏਟੀਵਿਟੀ ਦਾ ਮੁੱਕ ਜਾਣਾ ਇਹ ਸਾਰੇ ਪ੍ਰੋਸੈਸ 'ਚ, ਤਖਲੀਕੀ ਅਮਲ ਦਾ ਘਟ ਜਾਣਾ ਜਾਂ ਖਤਮ ਹੋ ਜਾਣਾ ਇਹ ਸਾਰੇ ਪ੍ਰੋਸੈਸ ਦੇ ਵਿੱਚ ਜਿਹੜਾ ਕਿ ਗੋਰੇ ਕਰਦੇ ਪਏ ਨੇ, ਅਰਬਨਾਈਜੇਸ਼ਨ ਹੋ ਰਹੀ ਹੈ। ਬੰਦੇ ਦਾ ਬੰਦਿਆਈ ਨੂੰ ਛੱਡ ਜਾਣਾ, ਬੰਦੇ ਨੂੰ ਬੰਦਾ ਨਾ ਸਮਝਣਾ, ਬਲਕਿ ਹਰ ਬੰਦਾ ਜਿਹੜਾ ਹੈ ਉਹ ਇੱਕ ਮਲਕੀਅਤ ਦੇ ਪਿੱਛੇ ਨੱਸ ਰਿਹਾ ਹੈ, ਔਰ ਇੱਕ ਦੂਜੇ ਤੋਂ ਅੱਗੇ ਨੱਸਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਟੀਰੀਅਲਿਜ਼ਮ ਨੂੰ ਇੱਥੇ ਨਿੰਦਦੇ ਪਏ ਨੇ ਥੋੜਾ ਜਿਹਾ, ਜਦੋਂ ਯਾਰ ਮਟੀਰੀਅਲਿਜ਼ਮ ਦਾ ਲਫ਼ਜ਼ ਗਲਤ ਨਾ ਇਸਤੇਮਾਲ ਕਰਿਆ ਕਰੋ ਤੁਸੀਂ। ਅੱਛਾ, ਇਹ ਮਟੀਰੀਅਲਿਜ਼ਮ ਨਹੀਂ ਹੁੰਦਾ ਹੈ। ਇਹ ਜਿਹੜਾ ਕਲਰ ਹੈ ਇਹ ਇਨਸਾਨ ਦੀ ਫਰਸਟ੍ਰੇਸ਼ਨ ਦਾ ਇਜ਼ਹਾਰ ਹੈ। ਇਹ ਕਲਰ ਜਿਹੜਾ ਹੈ ਜਿਹੜਾ ਹੈ ਇਹ ਇਨਸਾਨ ਦਾ ਇੱਕ ਵੇਸਟ ਲੈਂਡ ਦੇ ਵਿੱਚ ਰਹਿਣਾ, ਕਲਰ ਵੇਸਟ ਲੈਂਡ। ਠੀਕ, ਸੋ ਲਿਹਾਜ਼ਾ ਬੰਦਿਆਂ ਨੇ ਪ੍ਰਾਪਰਟੀਜ਼ ਦੇ ਵਿੱਚ ਪ੍ਰਾਪਰਟੀ ਰਿਲੇਸ਼ਨਸ਼ਿਪ ਬਣਾ ਕੇ ਆਪਣੇ ਲਈ ਇੱਕ ਵੇਸਟ ਲੈਂਡ ਕ੍ਰੀਏਟ ਕਰ ਲਿਆ। ਹੁਣ ਉਹ ਉਸ ਵੇਸਟ ਲੈਂਡ ਵਿੱਚ ਰਹਿ ਰਹੇ ਨੇ। ਇਹ ਵੇਸਟ ਲੈਂਡ ਜਿਹੜਾ ਹੈ ਇਹ ਕਲਰ ਦੀ ਜ਼ਿਆਦਾ ਕਲੋਜ਼ਰ ਡੈਫੀਨੇਸ਼ਨ ਹੈ। ਅਸੀਂ ਖੂਹਾਂ ਦੁਰਾਡੇ ਆ ਗਏ। ਇੱਕ ਸੈਕਿੰਡ ਸਰ ਇੱਕ ਮੈਂ ਕੁਐਸਚਨ ਪੁੱਛਣਾ ਜ਼ਰਾ। ਬਿਲਕੁਲ ਪੁੱਛੋ। ਜਿੱਥੇ ਆਪਾਂ ਕਿਹਾ ਸੀ ਨਾ ਸਾਡੀ ਚੜੀ ਜਵਾਨੀ ਤੇ ਨਾਲ ਚੜੀਆਂ ਨਹਿਰਾਂ ਪੈ ਕਚਹਿਰੀਆਂ ਠਾਣੇ, ਇਹਦਾ ਮਤਲਬ ਹੈ ਕਿ ਜਿੱਥੇ ਪਹਿਲਾਂ ਕੋਈ ਕੌਨਫਲਿਕਟ ਨਹੀਂ ਸੀ ਹੁੰਦਾ ਉਹਨਾਂ ਨੇ ਕੌਨਫਲਿਕਟ ਇੰਟਰੋਡਿਊਸ ਕਰ ਦਿੱਤਾ। ਨਹੀਂ, ਪਹਿਲੇ ਬਾਹਰ ਦੇ ਵਿੱਚ ਥਾਣੇ ਕਚਹਿਰੀਆਂ ਤਾਂ ਨਹੀਂ ਸੀ ਨਾ ਹੁੰਦੇ। ਪਹਿਲੇ ਤੇ ਬਾਹਰ ਦੇ ਵਿੱਚ ਜਿਹੜਾ ਲੋਕਲੀ ਲੋਕ ਜਿਹੜੇ ਨੇ ਉਹ ਆਪਸ ਦੇ ਵਿੱਚ ਬਹਿ ਕੇ ਝਗੜਿਆਂ ਦਾ ਕਰ ਲੈਂਦੇ ਸਨ ਨਾ। ਇਹ ਮਤਲਬ ਇਹ ਹੈਗਾ ਕਿ ਜਿਹੜੀ ਤੁਸੀਂ ਇਹ ਦੇਖੋ ਕਿ
ਇਹਦੇ ਪਿੱਛੇ ਜਿਹੜੀ ਸੋਚ ਚੱਲ ਰਹੀ ਹੈ ਉਹ ਇਹ ਹੈਗੀ ਹੈ, ਜੇ ਤੁਸੀਂ ਪੜੋ ਨਾ ਐਂਗਲਸ ਦੀ ਕਿਤਾਬ The Origin of Family, Private Property and State, ਤੇ ਇਹ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਹੈ ਤੇ ਸਟੇਟ ਜਿਹੜੀ ਹੈ ਇਹ ਇਕੱਠੀ ਹੀ ਵਜੂਦ ਚ ਆਉਂਦੀ ਹੈ। ਠੀਕ ਹੈ, ਸੋ ਲਿਹਾਜ਼ਾ ਬਾਹਰ ਦੇ ਵਿੱਚ ਜਿਹੜੀ ਅੰਗਰੇਜ਼ਾਂ ਨੇ ਆ ਕੇ ਇੱਕ ਸਟੇਟ ਕਾਇਮ ਕੀਤੀ ਹੈ ਉਹਦੀ ਗੱਲ ਕਰ ਰਹੇ ਨੇ। ਔਰ ਸਿਰਫ ਬਾਹਰ ਦੀ ਗੱਲ ਨਹੀਂ ਹੋ ਰਹੀ, ਬਲਕਿ ਪੂਰੇ ਜਹਾਨ ਚ ਜਦੋਂ ਪ੍ਰਾਪਰਟੀ ਕਲਾਸਾਂ ਬਣ ਕੇ ਸਟੇਟਾਂ ਬਣੀਆਂ ਤੇ ਉਹਦੀ ਗੱਲ ਹੋ ਰਹੀ ਹੈ। ਇਹ ਕੌਣ ਵਿੱਚੋਂ ਆਪਣਾ ਕਰੋ ਜੀ ਬੀਵਾ ਜੀ, ਸਮਝ ਆਈ ਗੱਲ ਦੀ ਤੁਹਾਨੂੰ? ਹਾਂਜੀ ਸਰ। ਹਾਂਜੀ, ਅਸੀਂ ਖੂਹਾਂ ਦੁਰਾਡੇ ਆ ਗਏ। ਮੈਂ ਆਖਿਆ ਲਾਟੂ ਸ਼ਾਮਾਂ ਪੈ ਗਈਆਂ ਨੇ। ਉਹ ਅੱਗੋਂ ਕਹਿੰਦਾ ਰੋਜ਼ ਹੀ ਪੈਂਦੀਆਂ। ਇਹ ਕਹਿੰਦਾ ਉਹਨੂੰ ਇੱਕ ਦੋ ਕੰਮ ਵੀ ਯਾਦ ਆ ਗਏ ਨੇ। ਉਹ ਕਹਿੰਦਾ ਉਹ ਸਾਡੇ ਰੋਜ਼ ਦੇ ਜ਼ਾਮਨ, ਮਤਲਬ ਉਹ ਹੀ ਸਾਡੇ ਰੋਜ਼ ਦੀ ਜਿਹੜੀ ਸਾਡੀ ਜ਼ਿੰਦਗੀ ਦੀ ਜ਼ਮਾਨਤ ਦਿੰਦੇ ਨੇ। ਇਹ ਕਹਿੰਦਾ ਫਿਰ ਸਵੇਰੇ ਉੱਠਣਾ ਵੀ ਹੈ, ਅੱਗੇ ਨਹੀਂ ਹੈਗਾ। ਹਾਂ, 179 ਮਿਸਿੰਗ ਹੈ ਡਾਕਟਰ ਸਾਹਿਬ। ਤੁਹਾਡੇ ਕੋਲ ਹੈਗਾ? ਨਹੀਂ, ਮੇਰੇ ਕੋਲ ਨਹੀਂ ਹੈਗਾ। ਬੀਬਾ ਜੀ ਤੁਹਾਡੇ ਕੋਲ ਹੈਗਾ? ਹਾਂਜੀ, ਪੜ੍ਹਦੇ I think so ਜੇ ਗੁਰਦਿੱਤ ਜੀ ਨੇ ਲਿਖਿਆ ਤਾਂ। ਫੇਰ ਸਵੇਰੇ ਉੱਠਣਾ ਵੀ ਹੈ, ਲਾਖੀ ਬੋਲਿਆ। ਸਾਡੇ ਕੋਲ ਨਹੀਂ ਹੈਗਾ। ਅੱਛਾ, ਫੇਰ ਸਵੇਰੇ ਉੱਠਣਾ ਵੀ ਹੈ, ਲਾਖੀ ਬੋਲਿਆ, ਵੇਖੋ ਵੇਖੋ ਬਾਬਾ ਤੇ ਮਰਦਾਨਾ ਲੜਦੇ, ਇਹ ਜੰਗਲ ਸ਼ੋਰ ਸਮੁੰਦਰ ਸਾਇਆ, ਡੁੱਬੇ ਧਰਤ ਆਗਾਸ। ਹਾਂ ਬਸ ਇਹ ਨਹੀਂ, ਹੁਣ ਤੁਸੀਂ ਪੜ੍ਹਨਾ ਨਾ, ਮੈਂ ਹੌਲੀ ਹੌਲੀ ਕਰਨਾ। ਅੱਛਾ ਜੀ, ਇਸ ਲਾਈਨ ਨੂੰ ਬੋਲੋ। ਦੇਖੋ ਵੇਖੋ ਬਾਬਾ ਤੇ ਮਰਦਾਨਾ ਲੜਦੇ, ਵੇਖੋ ਵੇਖੋ ਬਾਬਾ ਤੇ ਮਰਦਾਨਾ ਲੜਦੇ, ਇਹ ਜੰਗਲ ਸ਼ੋਰ ਸਮੁੰਦਰ ਸਾਇਆ, ਡੁੱਬੇ ਧਰਤ ਆਗਾਸ। ਸਾਈਆਂ ਡੁੱਬੇ ਧਰਤ ਆਗਾਸ। ਹਾਂ, ਮਤਲਬ ਉੱਤੇ ਦੂਰ ਅਸਮਾਨ ਦੇ ਵਿੱਚ ਜਾ ਕੇ ਡੁੱਬਦਾ। ਇਹ ਉਸ ਕਹਾਣੀ ਵੱਲ ਇਸ਼ਾਰਾ ਕਰ ਰਹੇ ਨੇ ਇਸ ਬੰਦ ਦੇ ਵਿੱਚ, ਜਿਹਦੇ ਵਿੱਚ ਕਿਹਾ ਜਾਂਦਾ ਕਿ ਜੀ ਬਾਬਾ ਤੇ ਮਰਦਾਨਾ ਦੋਵੇਂ ਜੰਗਲ ਵਿੱਚ ਜਾ ਰਹੇ ਸਨ, ਤੇ ਜਿਹੜਾ ਮਰਦਾਨੇ ਨੂੰ ਕੋਈ ਸੋਨੇ ਦੀ ਡਲੀ ਲੱਭੀ ਤੇ ਉਹਨੇ ਚੁੱਕ ਕੇ ਜੇਬ ਚ ਪਾ ਲਈ। ਤੇ ਫਿਰ ਉਹ ਅੱਗੇ ਜਦੋਂ ਤੁਰੇ ਤੇ ਮਰਦਾਨੇ ਨੇ ਬਾਬੇ ਨੂੰ ਕਿਹਾ ਕਿ ਮੈਨੂੰ ਡਰ ਲੱਗਦਾ ਹੈ। ਤੇ ਬਾਬੇ ਨੇ ਕਿਹਾ ਕਿ ਜੋ ਚੁੱਕਿਆ ਸੀ ਨਾ ਉਹਨੂੰ ਸੁੱਟ ਦੇ ਤੇ ਡਰ ਲੱਥ ਜਾਏਗਾ। ਨਹੀਂ ਡੁੱਬਦਾ ਤੂੰ, ਇਹੀ ਲਿਖਿਆ, ਨਹੀਂ ਡੁੱਬਦਾ ਤੂੰ, ਜੋ ਚਾਹਿਆ, ਹਾਂ ਜੋ ਚਾਹਿਆ ਹੀ ਸੋਈਓ ਸੱਟ ਦੇ। ਹਾਂਜੀ, ਛੱਡ ਦਿਲੇ ਦੀ ਮੀਟੀ ਮੁੱਠ ਮਰਦਾਨਿਆ। ਹਾਂ, ਛੱਡ, ਬੜੀ ਬਹੁਤ ਖੂਬਸੂਰਤ ਲਾਈਨ ਹੈ। ਛੱਡ ਦਿਲੇ ਦੀ ਮੀਟੀ ਮੁੱਠ ਮਰਦਾਨਿਆ। ਇਹ ਜਿਹੜੀ ਚੀਜ਼ਾਂ ਨੂੰ ਫੜਿਆ ਹੁੰਦਾ ਨਾ, ਤੁਸੀਂ ਚੀਜ਼ਾਂ ਨਾਲ ਚੰਬੜ ਗਏ ਹੁੰਦੇ ਹੋ, ਉਹਨਾਂ ਨਾਲ ਤੁਹਾਡੇ ਦਿਲ ਜਿਹੜਾ ਹੈ ਉਹ ਮੀਟੀ ਮੁੱਠ ਵਾਂਗੂ ਹੋ ਜਾਂਦਾ ਹੈ, ਉਹ ਖੁੱਲਾ ਨਹੀਂ ਹੁੰਦਾ। ਕਹੋ ਸੂਰਜ ਸ਼ੌ ਸਮੁੰਦਰ ਵੀ ਮੈਂ ਵਿੱਚ ਟਾਪੂ ਰਾਤ, ਕਰ ਕਿਹੜਾ ਨਾ ਰੱਬ ਦਾੜੀ ਨਾ ਰੱਬ ਵਾੜੀ, ਰੱਬ ਗਿੜੇ ਲਹੂ ਦੀ ਤਸਬੀਹ, ਰੱਬ ਗਿੜੇ ਲਹੂ ਦੀ ਤਸਬੀਹ, ਬਾਰੀ ਨਿਸਰਦਾ ਬਾਰੀ ਨਿਸਰਦਾ। ਇੱਥੇ ਰੁਕੋ ਜ਼ਰਾ। ਰੱਬ ਨਾ ਰੱਬ ਦਾੜੀ ਨਾ ਰੱਬ ਵਾੜੀ, ਮਤਲਬ ਰੱਬ ਜਿਹੜਾ ਨਾ ਤੇ ਦਾੜੀਆਂ ਚ ਹੀ ਹੈ ਤੇ ਨਾ ਵਾੜੀਆਂ ਚ ਹੀ ਹੈ। ਰੱਬ ਗਿੜੇ ਲਹੂ ਦੀ ਤਸਬੀਹ। ਰੱਬ ਜਿਹੜੀ ਰੱਬ ਦਾ ਅਸਲ, ਰੱਬ ਦਾ ਜਿਹੜਾ ਹੋਣ ਹੈ, ਉਹ ਤੇ ਜੋ ਤੁਹਾਡੇ ਜਿਵੇਂ ਤਸਬੀਹ ਦਾਣਾ ਤਸਬੀਹ ਜਦੋਂ ਕੀਤੀ ਜਾਂਦੀ ਹੈ ਨਾ, ਤੇ ਇੱਕ ਦਾਣੇ ਨੂੰ ਦੇ ਉੱਤੇ ਕਲਾਮ ਪੜੀ ਜਾਂਦੀ ਹੈ ਨਾ, ਰੋਜ਼ਰੀ ਜਿਹਨੂੰ ਕਹਿੰਦੇ ਆ ਨਾ, ਰੋਜ਼ਰੀ ਜਿਹਨੂੰ ਕਹਿੰਦੇ ਨੇ। ਤੇ ਇਹ ਜਿਹੜੀ ਹੈ ਇਹ ਦਮ ਤੁਹਾਡਾ ਜਿਹੜੇ ਲਹੂ ਦੇ ਵਿੱਚ ਤੁਸੀਂ ਜਿਉਂਦੇ ਹੋ, ਉਹ ਰੱਬ ਹੈ। ਬਾਰੀ ਨਿਸਰਨਾ ਦਾ ਮਤਲਬ ਹੁੰਦਾ ਹੈ ਬਲੌਸਮ ਕਰਨਾ।
ਹਾਂਜੀ ਨਾਰ ਅੱਛਾ ਨਾਰ ਡਾਕਟਰ ਸਾਹਿਬ, ਜਿਹੜਾ ਇਹ ਗਿੜੇ ਲਹੂ ਦੀ ਮਤਲਬ ਜਿਹੜਾ ਬਲੱਡ ਸਰਕੂਲੇਟ ਕਰ ਰਿਹਾ ਉਹਦੀ ਗੱਲ ਹੈ? ਹਾਂਜੀ ਹਾਂਜੀ, ਗਿਣਨਾ ਤੇ ਸਰਕੂਲੇਟ ਕਰਨਾ ਹੁੰਦਾ ਨਾ, ਜਿਵੇਂ ਖੂਹ ਗਿਣਨਾ। ਹਾਂਜੀ ਤੇ ਤਸਬੀਹ ਜਿਹੜਾ ਤੁਹਾਡੀ ਦਿਲ ਦੀ ਧੜਕਨ। ਜੀ, ਨਾ ਰੱਬ ਠੇਕੇ ਨਾ ਰੱਬ ਲੇਖੇ, ਮੌਜ ਲੋਰ ਰੱਬ ਝੂਲੇ, ਜੱਡੀ ਬਾਰਤੀ ਜੱਫੀ ਬਾਰ ਦੀ। ਜੱਫੀ ਬਾਰਤੀ ਸਰ ਨਹੀਂ ਯਾਨੀ ਅੱਗੇ ਬੋਲਣਾ ਜੀ। ਮਤਲਬ ਜਿਹੜਾ ਰੱਬ ਹੈ ਉਹ ਲੋਰ ਹੈ, ਇੱਕ ਲੋਰ ਜਿਹੜਾ ਹੈ ਉਹਦਾ ਮਤਲਬ ਇੱਕ ਨਸ਼ੇ ਦਾ ਹੁਲਾਰਾ ਹੈ। ਨਹੀਂ ਡੁੱਬਦਾ ਤੂੰ, ਜੋ ਚਾਹਿਆ ਹੀ ਸੋਈਓ ਸੱਟ ਜੋ ਚਾਹਿਆ ਹੀ ਸੋਈ ਸੱਟ ਦੇ। ਕਹੋ ਜਿੱਧਰ ਨਹੀਂ ਘਰ ਰੱਬ ਦਾ, ਉਧਰ ਕਰ ਦਿਓ ਲੱਤਾਂ ਮੇਰੀਆਂ, ਸਾਂਝ ਬਿਨਾ ਸਭ ਵਾਂਝ ਮੀਆਂ ਮਰਦਾਨਿਆਂ। ਬਸ ਇੱਥੇ ਰੋਕੋ। ਇਹ ਜਿਹੜਾ ਅੱਗੇ ਇਸ਼ਾਰਾ ਹੈਗਾ ਇਹ ਉਸ ਕਹਾਣੀ ਵੱਲ ਹੈ ਕਿ ਗੁਰੂ ਨਾਨਕ ਜੀ ਮੱਕੇ ਗਏ ਸਨ ਤੇ ਉੱਥੇ ਉਹ ਲੰਮੇ ਪਏ ਸਨ ਤੇ ਉਹਨਾਂ ਨੇ ਕਿਹਾ ਕਿਸੇ ਨੇ ਕਿ ਜੀ ਤੁਸੀਂ ਕਾਬੇ ਵੱਲ ਨੂੰ ਲੱਤਾਂ ਕਰਕੇ ਲੰਮੇ ਪਏ ਹੋ, ਤੇ ਬਾਬੇ ਨੇ ਕਿਹਾ ਅੱਛਾ ਤੁਸੀਂ ਫਿਰ ਮੇਰੀਆਂ ਲੱਤਾਂ ਉਧਰ ਕਰ ਦਿਓ ਜਿੱਧਰ ਕਾਬਾ ਨਹੀਂ ਹੈਗਾ, ਕਿਉਂਕਿ ਜੇ ਕਾਬਾ ਖੁਦਾ ਦਾ ਘਰ ਹੈ ਤੇ ਉਹ ਤੇ ਹਰ ਪਾਸੇ ਹੀ ਹੈ, ਤੇ ਤੁਸੀਂ ਫਿਰ ਮੇਰੀਆਂ ਲੱਤਾਂ ਉਧਰ ਕਰ ਦਿਓ ਜਿੱਧਰ ਕਾਬਾ ਨਹੀਂ ਹੈਗਾ। ਇਹ ਉਹਦੇ ਵੱਲ ਇਸ਼ਾਰਾ ਹੈ। ਆਦਮ ਜ਼ਾਦ ਤੇ ਪਸ਼ੂ ਪਖੇਰੂ, ਰੁੱਖ ਕੱਖ ਤੇ ਰੋੜ ਗਾਹ ਦੀ ਸਾਂਝ, ਫਸਲ ਨਸਲ ਤੇ ਕੰਮਕਾਰ ਦੀ ਸਾਂਝ। ਇਹਦੇ ਵਿੱਚੋਂ ਜਿੰਨੇ ਅੱਛਾ ਰੋ ਇਹਦੇ ਵਿੱਚ ਜਿੰਨੇ ਲਫ਼ਜ਼ ਨੇ ਉਹਨਾਂ ਦੀ ਤਸ਼ਰੀਹ ਕਰੋ ਪਹਿਲੇ ਬੀਬਾ ਜੀ। ਪਸ਼ੂ ਪਖੇਰੂ ਤਾਂ ਹੋ ਗਿਆ ਜੀ, ਐਨੀਮਲਸ ਐਂਡ ਬਰਡਸ। ਰੁੱਖ ਦਰਖਤ, ਕੱਖ ਨੇ ਜਿਹੜੇ ਸਟ੍ਰॉ ਦੇ ਪੀਸਸ, ਕੱਖ ਛੋਟੇ ਛੋਟੇ, ਤੇ ਰੋੜ ਹੋ ਗਏ ਰੋੜੇ, ਤੇ ਗਾਰ ਜਿਹਨੂੰ ਗਾਰਾ ਕਹਿੰਦੇ ਨੇ ਦੀ ਸਾਂਝ। ਹਾਂਜੀ ਹਾਂਜੀ, ਮਤਲਬ ਅੱਗੇ ਅਗਲਾ ਕੀ ਲਾਈਨ ਹੈ? ਫਸਲ ਨਸਲ ਦੇ ਤੇ ਕੰਮਕਾਰ ਦੀ ਸਾਂਝ, ਫਸਲ ਨਸਲ ਤੇ ਕੰਮਕਾਰ ਦੀ ਸਾਂਝ। ਮਤਲਬ ਇਹ ਜਿਹੜੀ ਯੂਨਿਟ ਜਿਹੜਾ ਇੱਥੇ ਗੱਲ ਹੋ ਰਹੀ ਹੈ ਰੱਬ ਦੀ ਹੋ ਰਹੀ ਹੈ ਨਾ ਗੱਲ ਜੀ। ਰੱਬ ਜਿਹੜਾ ਹੈ ਉਹ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਰੋਡ ਗਾੜਾ ਪੱਥਰ ਪਸ਼ੂ ਜੰਗਲ ਪਖੇਰੂ ਇਨਸਾਨ, ਇਹਨਾਂ ਸਾਰਿਆਂ ਦੀ ਇੱਕ ਜਿਹੜੀ ਯੂਨਿਟੀ ਹੈ ਉਹ ਉਸ ਦਾ ਨਾਂ ਰੱਬ ਹੈ। ਨੇਚਰ ਨੂੰ ਸਾਰੇ ਨੂੰ ਮਿਲਾਇਆ ਜੀ, ਪੂਰੀ ਜਿਹੜੀ ਨੇਚਰ ਹੈ। ਅੱਛਾ, ਉਹ ਫਿਰ ਉਹ ਜਿਹੜੀ ਨੇਚਰ ਹੈ ਉਹ ਤੁਹਾਡੀ ਕੰਮਕਾਜ ਦੀ ਸਾਂਝ ਵਿੱਚ ਰਿਫਲੈਕਟ ਕਰਨੀ ਚਾਹੀਦੀ ਹੈ। ਹੁਣ ਸੀਨੇ ਸਿਕਣ ਗਲਵਕੜੀ ਨੂੰ, ਹੁਣ ਸੀਨੇ ਸਿਕਣ ਗਲਵਕੜੀ ਨੂੰ, ਰੋਈਏ ਰੁੱਖਾਂ ਨੂੰ ਕੱਤ ਕਲਾਵੇ, ਕਦੇ ਢੂੰਡੀ। ਜਿਹੜੇ ਸਾਡੇ ਸੀਨੇ ਨੇ, ਅਸੀਂ ਹੁਣ ਇੰਨੇ ਇਕੱਲੇ ਹੋ ਗਏ ਆ ਇਸ ਨਿਜ਼ਾਮ ਦੇ ਵਿੱਚ ਕਿ ਸਾਡੇ ਸੀਨੇ ਹੁਣ ਕਿਸੇ ਨੂੰ ਗਲ ਲਾਉਣ ਲਈ ਰੋਂਦੇ ਨੇ, ਤੇ ਅਸੀਂ ਰੁੱਖਾਂ ਨੂੰ ਜੱਫੀਆਂ ਪਾ ਕੇ ਤੇ ਅਸੀਂ ਉਹ ਪੂਰੀ ਕਰਨੇ ਆ। ਬੰਦੇ ਨਹੀਂ ਹੁਣ ਸਾਨੂੰ ਮਿਲਦੇ। ਕਦੇ ਢੂੰਡੀਏ ਯਾਰ ਗਵਾਚੇ, ਜਿਹੜੇ ਨਾ ਜੰਮੇ ਨਾ ਹੋਏ, ਮੇਰ ਤੇਰ ਸਾਨੂੰ ਇਕਲ ਵਾਂਝੇ ਘੇਰਾ, ਆਪਣੇ ਘਰ ਆਪਣੇ ਇੱਕ ਇੱਥੇ ਖਤਮ ਹੋ ਜਾਣਾ ਸਰ। ਆਪਣੇ ਘਰ ਵਿੱਚ ਆਪੇ ਚੋਰ ਤੇ ਆਪਣੀ ਸੇਜ ਤੇ ਆਪੇ ਹੋ। ਸਾਨੂੰ ਇਕਲ ਵਾਂਝੇ ਕਲਾਪੇ ਨੇ ਘੇਰ ਲਿਆ, ਤੇ ਅਸੀਂ ਹੁਣ ਉਸ ਕਲਾਪੇ ਦੇ ਵਿੱਚ ਆਪੇ ਹੀ ਚੋਰ ਹੋ ਗਏ, ਆਪਣੇ ਹੀ ਚੋਰ ਆਪੇ ਹੋ ਗਏ। ਅਸੀਂ ਆਪਣੇ ਆਪ ਨੂੰ ਹੀ ਆਪਣੇ ਆਪ ਕੋਲੋਂ ਚੁਰਾ ਲਿਆ, ਤੇ ਆਪਣੀ ਸੇਜ ਤੇ ਸੌਂਦੇ, ਪਰ ਆਪਣੀ ਸੇਜ ਤੇ ਵੀ ਅਸੀਂ ਹੋਰ ਹੁੰਨੇ ਆ। ਸਾਡਾ ਆਪਣਾ ਆਪ ਨਹੀਂ ਹੁੰਦਾ, ਕੋਈ ਹੋਰ ਹੁੰਦਾ ਹੈ। ਯਾਨੀ ਜਿਹੜੀ ਏਲੀਅਨੇਸ਼ਨ ਬੰਦੇ ਦੀ ਹੈ ਉਹਦੇ ਕੰਮ ਦੇ ਨਾਲ, ਇਹ ਏਲੀਅਨੇਸ਼ਨ ਦੀ ਗੱਲ ਹੋ ਰਹੀ ਹੈ। ਇਹ ਏਲੀਅਨੇਸ਼ਨ ਸਰ ਆਪਣੇ ਆਪ ਤੋਂ ਵੀ ਤੇ ਨੇਚਰ ਤੋਂ ਵੀ, ਇਹ ਦੋਨੋਂ ਚੀਜ਼ਾਂ ਤੋਂ ਹੀ ਹਰ ਚੀਜ਼ ਤੋਂ। ਹਾਂਜੀ, ਬਿਲਕੁਲ। ਅਸਲ 'ਚ ਇਹ ਜਿਹੜੀ ਏਲੀਅਨੇਸ਼ਨ ਤੇ ਫਿਰ ਹਰ ਚੀਜ਼ ਤੋਂ ਹੀ ਹੈ ਨਾ, ਤੁਹਾਡੀ ਆਪਣੇ ਆਪ ਤੋਂ ਜਿਹੜੀ, ਕਿਉਂਕਿ ਤੁਸੀਂ ਆਪ ਵੀ ਤੇ ਨੇਚਰ ਦਾ ਹਿੱਸਾ ਹੋ। ਹਿੱਸਾ ਹੀ, ਰਾਈਟ ਸਰ।
ਮੁੱਢ ਦੀਆਂ ਕੰਡਾਂ ਨੰਗੀਆਂ ਆਪਣੇ ਆਪ ਸ਼ਰੀਕ ਸੌਰੀ ਮੁੱਢ ਦੀਆਂ ਕੰਡਾਂ ਨੰਗੀਆਂ ਆਪਣੇ ਆਪ ਸ਼ਰੀਕ ਭਾਜੀਆਂ ਡੂਣੇ ਮੁੱਢ ਦੀਆਂ ਕੰਡਾਂ ਨੰਗੀਆਂ ਯਾਨੀ ਜਿਹੜੇ ਪਹਿਲੇ ਦਿਨ ਤੋਂ ਹੀ ਆਪਣੀਆਂ ਅਸੀਂ ਜਿਹੜੀ ਬੈਕਸ ਨੇ ਆਪਣੀ ਕੰਡ ਹੈ ਪਿਛਲੀ ਆਪਣਾ ਜਿਹੜੀ ਪਿੱਛਾ ਆਪਣਾ ਉਹਨੂੰ ਨੰਗਾ ਕਰ ਲਿਆ ਤੇ ਆਪਣੇ ਆਪ ਸ਼ਰੀਕਾ ਹੁੰਦਾ ਜਿਹਦੇ ਨਾਲ ਦੁਸ਼ਮਣੀ ਹੁੰਦੀ ਹੈ ਆਮ ਤੌਰ ਦੇ ਉੱਤੇ ਤੁਹਾਡੇ ਆਪਣੇ ਹੁੰਦੇ ਨੇ ਨਾਲ ਉਹਨਾਂ ਦੇ ਰਾਈਵਲਰੀ ਵੀ ਹੁੰਦੀ ਹੈ ਤੇ ਤੁਹਾਡੇ ਆਪਣੇ ਵੀ ਹੁੰਦੇ ਨੇ ਅਸੀਂ ਆਪਣੇ ਹੀ ਆਪ ਸ਼ਰੀਕ ਹੋ ਚੁੱਕੇ ਹਾਂ ਅੱਗੇ ਸਰ ਕੰਡਾਂ ਨੰਗੀਆਂ ਕਰਨ ਦਾ ਮਤਲਬ ਕਿ ਤੁਸੀਂ ਆਪਣੇ ਆਪ ਨੂੰ ਐਕਸਪੋਜ਼ ਕਰ ਦਿੱਤਾ ਹੈਗਾ ਤੁਸੀਂ ਆਪਣੇ ਆਪ ਨੂੰ ਹੀ ਫॉर ਅੱਛਾ ਹਾਂਜੀ ਕਿ ਫॉर ਅਬਿਊਜ਼ ਬਿਲਕੁਲ ਭਾਜੀਆਂ ਡੂਣੇ ਜ਼ਹਿਰ ਦੇ ਸਗਣ ਨਿਉਂਦਰੇ ਟੂਣੇ ਆਪੋ ਆਪਣੀ ਘਿਨ ਬੁਰਕੀ ਅਸਾਂ ਖੋਲਿਆ ਅੰਦਰ ਵੜ ਗਏ ਖੋਲਿਆਂ ਵਿੱਚ ਪਰਛਾਵੇਂ ਬਣ ਗਏ ਮੁੜ ਕੇ ਖੋਲਿਆਂ ਵਿੱਚ ਵੜ ਗਏ ਖੋਲੇ ਜਿਹੜੇ ਢੱਠੇ ਮਕਾਨ ਹੁੰਦੇ ਨੇ ਜਿਨ੍ਹਾਂ ਦੀਆਂ ਅਕਸਰ ਕੰਧਾਂ ਰਹਿ ਜਾਂਦੀਆਂ ਨੇ ਤੇ ਅਸੀਂ ਖੋਲਿਆਂ ਵਿੱਚ ਵੜ ਗਏ ਸਾਰੇ ਇਹ ਕਰਕੇ ਅੱਗੇ ਖੋਲਿਆਂ ਵਿੱਚ ਪਰਛਾਵੇਂ ਬਣ ਗਏ ਮੁੜ ਕੇ ਬਾਹਰ ਨਾ ਆਏ ਸਾਂਝ ਬਿਨਾ ਸਭ ਵਾਂਝ ਮੀਆਂ ਮਰਦਾਨਿਆਂ ਹਾਂ ਸਾਂਝ ਬਿਨਾ ਸਭ ਵਾਂਝ ਮੀਆਂ ਮਰਦਾਨਿਆਂ ਸਾਂਝ ਬਿਨਾ ਸਭ ਕੁਝ ਜਿਹੜਾ ਹੈਗਾ ਉਹ ਵੇਸਟ ਹੈਗਾ ਵਾਂਝ ਦਾ ਮਤਲਬ ਹੈ ਵੇਸਟ ਸਾਂਝ ਬਿਨਾ ਸਭ ਵਾਂਝ ਮੀਆਂ ਮਰਦਾਨਿਆਂ ਹਾਂ ਮੇਰੀ ਤੇਰੀ ਕੁਲ ਖਲਕਤ ਦੀ ਜਿਉਣ ਮਰਨ ਦੀ ਮਰ ਕੇ ਵਤ ਜਿਉਣ ਦੀ ਸਾਂਝ ਹਾਂ ਇਹ ਤਾਂ ਸਾਫ਼ ਹੀ ਹੈ ਹਾਂਜੀ ਲਾਖੀ ਮੁੜ ਲਾਟੂ ਨੂੰ ਮੋਢੇ ਹੱਥ ਮਾਰ ਧਰਿਆ ਸੌਂ ਗਿਆ ਏ ਚੂਰੀ ਖਾਣਿਆ ਹਾਂ ਇੱਥੋਂ ਹੁਣ ਹੈਗਾ ਮੇਰੇ ਕੋਲ ਅੱਛਾ ਜੀ ਲਓ ਜੀ ਇੱਥੇ ਹੁਣ ਜਿਹੜਾ ਨਾ ਉਹ 10 ਮਿੰਟ ਦੀ ਬ੍ਰੇਕ ਕਰੋ ठीक है मैं रिकॉर्डिंग बंद कर देना फिर रिकॉर्डिंग बंद कर दियो ते 10 मिनट की ब्रेक करो ये बंद के पॉज कर दिए थे हाँ जी शुरू हो गई रिकॉर्डिंग ओके जी सौ गया चूरी खाने ये और लाखी ओनू कहंदा लाटू नू ओ दिन चढ़िया ओबे दिन चढ़े नाते खेड़े खुंब तुखमे दिन चढ़ गया ਜਿਹੜੇ ਐਸਟੈਬਲਿਸ਼ਮੈਂਟ ਦੇ ਲੋਕ ਨੇ ਖੁੰਬ ਤੁਖਮੇ ਖੁੰਬ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਜਿਹੜੀ ਕਿ ਬਾਰਿਸ਼ਾਂ ਦੇ ਵਿੱਚ ਰੂੜੀਆਂ ਦੇ ਉੱਤੇ ਆਪਣੇ ਆਪ ਉੱਗ ਪੈਂਦੀ ਹੈ ਤੇ ਇਹ ਇੱਥੇ ਕਹਿ ਰਹੇ ਨੇ ਕਿ ਖੁੰਬ ਤੁਖਮੇ ਤੁਖਮ ਦਾ ਮਤਲਬ ਹੁੰਦਾ ਬੀਜ ਕਿ ਇਹ ਜਿਹੜੇ ਖੇੜੇ ਨੇ ਜਿਨ੍ਹਾਂ ਦਾ ਕੋਈ ਜੜ ਨਹੀਂ ਹੈਗੀ ਇਹ ਬੇਤੁਖਮੇ ਨੇ ਇਹਨਾਂ ਦਾ ਅੱਗਾ ਪਿੱਛਾ ਕੋਈ ਨਹੀਂ ਹੈਗਾ ਸਿਰੜ ਸਵਾਹ ਹੈ ਇਹਨਾਂ ਦੇ ਵਿੱਚ ਜਿਹੜੀ ਸਿਰੜ ਹੈ ਜਿਹੜੀ ਇੰਡਿਓਰੈਂਸ ਹੈ ਉਹ ਸਵਾਹ ਵਗਦੀ ਹੈ ਮਨ ਕੁਝ ਨਹੀਂ ਮਨ ਕੌਲੇ ਕਾਲਾ ਇਹਨਾਂ ਦਾ ਮਨ ਵੀ ਕੁਝ ਨਹੀਂ ਮਨ ਕੌਲੇ ਕਾਲਾ ਤਨ ਕੁਝ ਨਹੀਂ ਤਨ ਲਓ ਕਾਲੇ ਦੀ ਨਹੀਂ ਸੂਰਜਮੁਖੀ ਤੇ ਦੇਹ ਕੁਝ ਨਹੀਂ ਜੇ ਸੂਰਜਮੁਖੀ ਨਹੀਂ ਹੋ ਤੇ ਫਿਰ ਦਿਨ ਵੀ ਨਹੀਂ ਚੜਿਆ ਘਟ ਸਿਰੜ ਸਵਾਹ ਬਸ ਸਿਰੜ ਸਵਾਹ ਹੀ ਹੈ ਫਿਰ ਉਸ ਉੱਥੇ ਸਿਰੜ ਸਵਾਹ ਹੀ ਹੁੰਦੀ ਹੈ ਜੇ ਸੂਰਜਮੁਖੀ ਨਹੀਂ ਹੋਤੇ ਅਸੀਂ ਮੁੜ ਕੇ ਖੂਹ ਤੇ ਆਣ ਉਪੜੇ ਝਾੜੂ ਵਾਲੀ ਜ਼ਨਾਨੀ ਦੀ ਥਾਂ ਹੋਰ ਇੱਕ ਬੈਠੀ ਗਿੱਲੀ ਮਿੱਟੀ ਪੈਰ ਤੇ ਥੱਪ ਕੇ ਖੂਹ ਬਣਾਵੇਂ ਪਈ ਕੁੜੀਆਂ ਵਾਲੇ ਨੈਣ ਨਕਸ਼ ਪਰ ਕੋਲੋਂ ਖੱਲੀ ਰੇਤਾ ਉਹਦੇ ਨੈਣ ਨਕਸ਼ ਤੇ ਕੁੜੀਆਂ ਵਾਲੇ ਸੇ ਪਰ ਉਹਨੂੰ ਲਾਗੋਂ ਦੇਖੋ ਤੇ ਉਹਦੀ ਜਿਹੜੀ ਖੱਲ ਹੈ ਉਹਦੀ ਜਿਹੜਾ ਚਮੜਾ ਹੈ ਸਕਿਨ ਜਿਹੜੀ ਹੈ ਉਹ ਰੇਤ ਵਗੜੀ ਹੈ ਜਿਵੇਂ ਟਹਿਣੀ ਉੱਤੇ ਕੱਚੀ ਸੁੱਕੀ ਪੈਲ ਪਕਾਈ ਜਿਵੇਂ ਟਹਿਣੀ ਉੱਤੇ ਕੱਚੀ ਸੁੱਕੀ ਪੈਲ ਪਕਾਈ ਪੈਲ ਕਿਵੇਂ ਪਕਾਈ ਦੀ ਹੈ ਤੁਹਾਨੂੰ ਪਤਾ ਜਿਹੜੀ ਗ੍ਰਾਫਟਿੰਗ ਹੁੰਦੀ ਸਰ ਉਹੀ ਨਹੀਂ ਉਹ ਕੱਚਿਆਂ ਅੰਬਾਂ ਨੂੰ ਲੈ ਕੇ ਨਾ ਕੱਚਿਆਂ ਨੂੰ ਤੇ ਇੱਕ ਟੋਕਰੇ ਦੇ ਵਿੱਚ ਰੱਖ ਦਿੰਦੇ ਨੇ ਤੇ ਆਲੇ ਦੁਆਲੇ ਕਵਰ ਕਰ ਦਿੰਦੇ ਨੇ ਤਾਂ ਫਿਰ ਉਹ 1 ਹਫ਼ਤੇ 1.5 ਹਫ਼ਤੇ ਦੇ ਬਾਅਦ ਉਹ ਪੱਕ ਜਾਂਦੇ ਨੇ ਆਹੋ ਉਹ ਮਤਲਬ ਗਰਮੀ ਦੇ ਨਾਲ ਖੁਦ ਪੱਕ ਜਾਂਦੇ ਨੇ
ਇਹ ਸਹੀ ਹੈ, ਤੁਸੀਂ ਸਹੀ ਦੱਸਿਆ। ਇਹ ਹੁਣ ਇਹ ਜਿਹੜੀ ਜ਼ਨਾਨੀ ਹੈ ਇੰਜ ਹੈ ਜਿਵੇਂ ਕਿ ਟਹਿਣੀ ਦੇ ਉੱਤੇ ਹੀ ਕੱਚੀ ਸੀ ਤੇ ਉਹਦੀ ਪੈਲ ਪਕਾ ਲਈ ਗਈ। ਯਾਨੀ ਉਹ ਜਵਾਨੀ ਮਾਣ ਨਹੀਂ ਸਕੀ, ਜਵਾਨੀ ਤੋਂ ਪਹਿਲੇ ਹੀ ਬੁੱਢੀ ਹੋ ਗਈ ਹੈ। ਇਹ ਮਤਲਬ ਹੈ ਇਹਦਾ। ਸਾਨੂੰ ਵੇਖ ਕੇ ਆਖਣ ਲੱਗੀ, ਸਾਡੇ ਜੋਗੀ ਤੇਰੇ ਕੋਲ ਕਦੇ ਵੇਲ ਨਾ ਹੋਈ। ਉਹ ਰਾਖੀ ਨੂੰ ਕਹਿ ਰਹੀ ਹੈ, ਸਾਡੇ ਜੋਗੀ ਤੇਰੇ ਕੋਲ ਕਦੇ ਵੇਲ ਨਾ ਹੋਈ। ਵੇਲ ਦਾ ਮਤਲਬ ਫੁਰਸਤ। ਇਹ ਨਵੇਂ ਸਾਕ ਅੱਜ ਕਿਧਰੋਂ ਟੁੱਕ ਪਏ? ਇਹ ਜਿਹੜੇ ਦੋ ਨਾਲ ਲੈ ਕੇ ਤੁਰ ਰਹੇ ਆ, ਕਿੱਥੋਂ ਆ ਗਏ ਨੇ? ਲਾਖੀ ਬੋਲਿਆ, अच्छा ये अगे उन्हें लाता, उन्होंने गलत जोड़ दिता है। मिसिंग है, मिसिंग है, मिसिंग नहीं है, उन्होंने वो आगे पीछे कर पेज। ਸਾਨੂੰ ਵੇਖ ਕੇ लाखी बोलिया, अज लूना हस नाल साडे नित कुवारीए माए। लूना का तुहानू पता ही है कि वो अपना पूरन भगत वाले किसे दे विच ओदी मां सी, मतरेई मां सी, जिन्नू ओदे प्यो ने जवानी बुढ़े प्यो ने जवानी च ब्याह लिया, जबरदस्ती ब्याह लिया सीगा। अज लूना हस नाल साडे नित कुवारीए माए। ये जिहड़े नित कुवारी दा जिहड़ा 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 इमेजरी है, ये बुल्ले शाह तो आई है। ना मैं ब्याही ना मैं कुआरी, बेटा गोद खिडावांगी। अज लूना हस नाल साडे नित कुआरी माए। मतलब तेनू तेनू तेरी तेनू व्याहण वाला या तेनू तेरे कुआरपन नू मुकाउण वाला जम्मिया नहीं सी। साडे बग्गे वाल बदन दे लोई तेंडे पुत्र बगाने आए। लूना अज सिर सूरज आया, जोड़े ला सलवाने सिले। राजा सलवान सी ना जिन्हें उन्होंने लूना नू ब्याया सी। जोड़े ला सलवाने सिले, सिले तो मतलब है बैठ। ये जिहड़े सलवान ने तुहानू जोड़े पवाए ने, इन्हां नू ला। तन साडे अज भखन नरोए। अज साडे जिस्म जिहड़े ने वो नरोए का मतलब सेहतमंद ने ते भखदे पए ने। खो काले सानू भट्ठियां ते साडी भट्ठियां वांगू तप रहे हैं। आ लूना छड़ चोर चुबारे, बूर पवे वत दाखी। लूना चुबारियां नू छड़ ताकि दाखा नू फिर तो बूर पवे, यानी मतलब दोबारा तो जिंदगी शुरू हो गए। आ लूना चुन चौल फकर दे ते वत जम काई नीलियां वाले। फकर दे चौल चुन, फकर दे चौलों नू चुन, फकीरी दे चौलों नू चुन, ते फिर तेरे विचों नीलियां वाले जम्मणगे। तुहानू पहले ही दस्सिया सी कि नीली या दुल्ले भट्टी दी सी ते या फिर ओदी सी मिर्जे दी। उतों शामां पै गईयां, मैं जावण दा आखिया, लाखी गल ना गौली। मतलब उन्हें को ध्यान नहीं दिता मेरी गल का। मैं बार मिंड माही सुरजन, किवें जीवां जे मुंह मोड़ा। मैं बाहर है, मेरा माही सुरजन है, मेरा माही जिहड़ा है वो लाड़ा है। किवें जीवां जे मुंह मोड़ा, ਉਹਦੇ ਕੋਲੋਂ ਮੂੰਹ ਮੋੜ ਕੇ ਮੈਂ ਜੀ ਕਿਵੇਂ ਸਕਣਾ ਹੈ। ਫਿਰ ਲਾਟੂ ਨੂੰ ਉਹਨੇ ਲਿਆ ਕਲਾਵੇ। ਫਿਰ ਬਲਾਖੀ ਨੇ ਲਾਟੂ ਨੂੰ ਕਲਾਵੇ ਚ ਲੈ ਲਿਆ। ਇਹ ਹੁਣ ਅੱਗੇ ਗੀਤ ਹੈ ਜਿਹੜਾ ਨਜਮ ਸਾਹਿਬ ਨੇ
ਕੀਤਾ ਇਹਨੂੰ ਆਪਣਾ ਕੰਪੋਜ਼ ਵੀ ਕੀਤਾ। ਅੱਖ ਦਾ ਦੁੱਧ ਪਿਵਾ ਸੱਜਣ ਸਾਨੂੰ ਅੱਖ ਦਾ ਦੁੱਧ ਪਿਵਾ। ਅੱਖ ਜਿਹੜਾ ਹੈ ਉਹ ਇੱਕ ਵਾਈਲਡ ਪਲਾਂਟ ਹੁੰਦਾ ਹੈ, ਬੀਜਦਾ ਬੂਜਦਾ ਉਹਨੂੰ ਕੋਈ ਨਹੀਂ, ਉਹ ਖੁਦ ਹੀ ਉੱਗਦਾ ਹੈ। ਤੇ ਉਹਦਾ ਜਿਹੜਾ ਦੁੱਧ ਹੁੰਦਾ ਹੈ ਉਹਨੂੰ ਉਹਦੀ ਟਹਿਣੀ ਜਿਹੜੀ ਕੱਟੋ ਤੇ ਉਹਦੇ ਚਿੱਟੇ ਰੰਗ ਦਾ ਦੁੱਧ ਨਿਕਲਦਾ ਹੈ ਤੇ ਉਹ ਬਹੁਤ ਹੀ ਕੌੜਾ ਹੁੰਦਾ ਹੈ। ਅੱਖ ਦਾ ਦੁੱਧ ਪਿਵਾ ਸੱਜਣ ਸਾਨੂੰ ਅੱਖ ਦਾ ਦੁੱਧ ਪਿਵਾ। ਅੱਖ ਦਾ ਦੁੱਧ ਸਾਨੂੰ ਘੁੱਟ ਪ੍ਰੀਤੀ। ਇਹ ਜਿਹੜਾ ਅੱਖ ਦਾ ਦੁੱਧ ਹੈ ਇਹ ਸਾਡੇ ਲਈ ਮੁਹੱਬਤ ਦਾ ਘੁੱਟ ਹੋਵੇਗਾ। ਦਏ ਮੁਲਾਜ਼ੇ ਲਾ। ਤੇ ਇਹ ਜਿਹੜੀ ਅਸੀਂ ਲੋਕਾਂ ਦੇ ਮੁਲਾਜ਼ੇ 'ਚ, ਲੋਕਾਂ ਦੀ ਸ਼ਰਮਾ ਹਜ਼ੂਰੀ ਵਿੱਚ, ਲੋਕਾਂ ਨੂੰ ਖੁਸ਼ ਕਰਨ ਲਈ ਜਿਹੜੀ ਜ਼ਿੰਦਗੀ ਗੁਜ਼ਾਰਨੇ ਹੈ, ਇਹ ਸਾਡੀ ਜ਼ਿੰਦਗੀ ਨੂੰ ਇਹ ਜਿਹੜਾ ਅੱਖ ਦਾ ਦੁੱਧ ਹੈ ਉਹਦਾ ਘੁੱਟ ਲਾ ਕੇ ਤੇ ਸਾਡੀ ਪ੍ਰੀਤ, ਸਾਨੂੰ ਪ੍ਰੀਤ ਲਾਵੇ। ਕੱਚਿਆਂ ਦੰਦਾਂ ਵਾਲੀਆਂ ਧਾਰਾਂ ਲਈਆਂ ਮਾਵਾਂ ਥੀ ਬਖਸ਼ਾ ਸੱਜਣ ਸਾਨੂੰ ਅੱਖ ਦਾ ਦੁੱਧ ਪਿਵਾ। ਆਮ ਤੌਰ ਤੇ ਜਿਹੜੇ ਪੁਰਾਣੇ ਵੇਲਿਆਂ 'ਚ ਬੰਦੇ ਜਿਹੜੇ ਨੇ ਆਪਣੀ ਮਾਵਾਂ ਕੋਲੋਂ ਦੁੱਧ ਬਖਸ਼ਵਾਉਂਦੇ ਸਨ, ਜਾਂ ਜਦੋਂ ਜੰਗ ਤੇ ਜਾਂਦੇ ਸਨ ਤੇ ਮਾਂ ਕੋਲੋਂ ਦੁੱਧ ਬਖਸ਼ਵਾ ਕੇ ਜਾਂਦੇ ਸਨ, ਕਿਉਂਕਿ ਤੁਸੀਂ ਉਹਦਾ ਤਸੱਵੁਰ ਇਹ ਹੈ ਕਿ ਮਾਂ ਦੇ ਦੁੱਧ ਦਾ ਭਾਰ ਤੇ ਲਾਇਆ ਹੀ ਨਹੀਂ ਜਾ ਸਕਦਾ ਕਦੀ ਵੀ, ਸਿਰਫ ਉਹਦੇ ਕੋਲ ਬਖਸ਼ਾਇਆ ਜਾ ਸਕਦਾ ਹੈ। ਕੱਚੀਆਂ ਦੰਦਾਂ ਵਾਲੀਆਂ ਧਾਰਾਂ ਦਾ ਮਤਲਬ ਧਾਰ ਜਿਹੜੀ ਹੁੰਦੀ ਹੈ ਮਾਂ ਦੀ, ਥਣਾ ਦੀ ਧਾਰ ਜਿਹੜੀ ਹੈ। ਲਈਆਂ ਮਾਵਾਂ ਥੀ ਬਖਸ਼ਾ ਸੱਜਣ ਸਾਨੂੰ ਅੱਖ ਦਾ ਦੁੱਧ ਪਿਵਾ। ਠੰਡੇ ਮਿੱਠੇ ਕਿਰਕ ਲਹੂ ਵਿੱਚ, ਜਿਹੜਾ ਸਾਡਾ ਲਹੂ ਹੈ ਉਹ ਠੰਡਾ ਜਾਂ ਗਰੀਸੀ ਹੋ ਗਿਆ, ਮਿੱਠਾ ਹੋ ਗਿਆ। ਉਹ ਮਤਲਬ ਉਹ ਗਰੀਸੀ ਮਿੱਠਾ, ਇਹ ਦੋਵੇਂ ਜਿਹੜੇ ਨੇ ਇਹਨਾਂ ਤੋਂ ਜਿਹੜੀ ਇੰਪ੍ਰੈਸ਼ਨ ਕ੍ਰੀਏਟ ਹੁੰਦਾ ਹੈ ਉਹ ਇੱਕ ਲਾਲਚ ਦਾ ਹੁੰਦਾ ਹੈ। ਠੰਡਾ ਮਿੱਠਾ ਕਿਰਕ ਲਹੂ ਵਿੱਚ, ਇੱਕ ਇਹਦੇ ਚ ਕਿਰਕ ਹੈ। ਮਾਂਝ ਕੁੜਤਨ ਲਾ, ਇਹ ਜਿਹੜਾ ਸਾਰਾ ਜਿਹੜਾ ਜਿਸਮ ਹੈ ਇਹਨੂੰ ਮਾਂਝ ਕੇ ਇਹਦੇ ਥਾਂ ਠੰਡੇ ਮਿੱਠੇ ਦੀ ਥਾਂ ਇਹਨੂੰ ਕੁੜਤਨ ਲਾ, ਕੌੜਾ ਬਣਾ। ਸੀਮਾ ਵਹਿਣ ਚਵਾਲੇ, ਸੀਮਾ ਕਤਰਾ ਕਰਕੇ ਵਹਿਣ ਚਵਾਲੇ। ਮਨ ਭੜਕੀ ਦਾ ਇੱਕੋ ਦਾਰੂ, ਤੇ ਜਿਹੜੀ ਮਨ ਭੜਕੀ ਹਰ ਵੇਲੇ ਲੱਗੀ ਰਹਿੰਦੀ ਹੈ ਇਹਦਾ ਇੱਕੋ ਹੀ ਦਾਰੂ ਹੈ। ਨਾੜੀ ਅੱਗ ਤੁਖਾ, ਆਪਣੇ ਵੇਨਸ ਵਿੱਚ ਅੱਗ ਨੂੰ ਬਾਲ। ਸੱਜਣ ਸਾਨੂੰ ਅੱਖ ਦਾ ਦੁੱਧ ਪਿਵਾ। ਰਾਤ ਪਈ ਅਸੀਂ ਘਰ ਪਹੁੰਚੇ, ਸਾਰਾ ਰਾਹ ਮੈਂ ਟੇਪ ਰਿਕਾਰਡਰ ਨਾਲ ਖੇਡਦਾ ਆਇਆ, ਪਰ ਲਾਖੀ ਦੀ ਆਵਾਜ਼ ਹੀ ਨਹੀਂ ਸੀ। ਹੋਰ ਜਿਹੀ ਛਿੱਜੀ ਫਟੀ ਹੋਈ। ਨੌਮਨ ਰੋਜ਼ ਦੀ ਕੀਰੀ ਹੂ। ਲਾਟੂ ਸਾਰਾ ਰਾਹ ਮੇਰੇ ਨਾਲ ਗੱਲ ਨਹੀਂ ਕੀਤੀ। ਉਹਦੇ ਬਾਣੇ ਮੈਂ ਜਾਂ ਟੇਪ ਰਿਕਾਰਡਰ ਉਹਦੇ ਨਾਲ ਹੀ ਨਹੀਂ ਸਾਂ। ਯਾਨੀ ਮਤਲਬ ਜਿਹੜਾ ਲਾਟੂ ਹੈ ਉਹਦੀ ਟ੍ਰਾਂਸਫਰਮੇਸ਼ਨ ਹੋ ਚੁੱਕੀ ਹੈ। ਉਹ ਹੁਣ ਉਹ ਬੰਦਾ ਨਹੀਂ ਰਿਹਾ ਜਿਹੜਾ ਕਿ ਉਹ ਲਾਖੀ ਕੋ ਜਾਣ ਤੋਂ ਪਹਿਲੇ ਸੀ। ਇਹ ਨਜ਼ਮ ਹੋ ਗਈ ਜੀ। ਤੁਸੀਂ ਆਪਣਾ ਅਮਰਜੀਤ ਜੀ ਸਾਨੂੰ ਸੁਣਾਓ ਇਹ ਗੀਤ ਜਿਹੜਾ ਵਾਜੇ ਦੇ। ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ ਮੇਰੀ? ਆ ਰਹੀ। ਅੱਛਾ, ਚਲੋ ਅਸੀਂ ਫਿਰ ਵਾਜੇ ਤੇ ਸ਼ੁਰੂ ਕਰਦੇ ਹਾਂ। ਹਾਂਜੀ, ਇਹ ਜਿਹੜੀ ਕੰਪੋਜੀਸ਼ਨ ਹੈ ਇਸ ਗੀਤ ਦੀ, ਇਹ ਨਜਮ ਸਾਹਿਬ ਦੀ ਆਪਣੀ ਕੰਪੋਜੀਸ਼ਨ ਹੈ, 70s 'ਚ ਹੋਈ ਸੀ ਇਹ। ਹਾਂਜੀ, ਇਹ ਮੈਨੂੰ ਦੇਖੋ ਡਾਕਟਰ ਸਾਹਿਬ ਨੇ ਤਰਜ਼ ਸਿਖਾਈ ਆ ਤੇ ਹੋਪਫੁਲੀ ਮੈਂ ਕੋਸ਼ਿਸ਼ ਕਰਦਾ ਕਿਸ ਤਰ੍ਹਾਂ ਗੱਲ ਬਣਦੀ ਹੈ। ਸੱਜਣ ਸਾਨੂੰ ਵਕਦਾ ਦੁੱਧ ਪਿਵਾ। ਸੱਜਣ ਸਾਨੂੰ ਵਕਦਾ ਦੁੱਧ ਪਿਵਾ। ਸੱਜਣ ਸਾਨੂੰ ਵਕਦਾ ਦੁੱਧ ਪਿਵਾ।
ਸਜਣ ਸਾਧੂ ਅਕਦਾ ਦੁੱਧ ਪੀਵਾ ਹੱਕ ਦਾ ਦੁੱਧ ਸਾਨੂੰ ਘੁੱਟ ਭਰੀ ਹੱਕ ਦਾ ਦੁੱਧ ਸਾਨੂੰ ਘੁੱਟ ਭਰੀ ਪਏ ਮੋਲਾ ਦੇ ਲਾ ਬੈ ਮੋਲਾ ਦੇ ਸਜਣ ਸਾਨੂੰ ਅਕਦਾ ਦੁੱਧ ਪੀਵਾ ਸਜਣ ਸਾਧੂ ਅਕਦਾ ਦੁੱਧ ਪੀਵਾ ਕੱਚਿਆਂ ਦੰਦਾਂ ਵਾਲੀਆਂ ਧਾਰਾਂ ਕੱਚਿਆਂ ਦੰਦਾਂ ਵਾਲੀਆਂ ਧਾਰਾਂ ਲਈਆਂ ਮਾਵਾਂ ਬਖਸ਼ਾ ਲਈਆਂ ਮਾਵਾਂ ਦੀ ਬਖਸ਼ਾ ਸਜਣ ਸਾਨੂੰ ਅਕਦਾ ਦੁੱਧ ਪੀਵਾ ਸਜਣ ਸਾਨੂੰ ਅਕਦਾ ਦੁੱਧ ਪੀਵਾ ਤਿੰਦੇ ਮਿੱਠੇ ਕਿਰਕ ਲਹੂ ਵਿੱਚ ਤਿੰਦੇ ਦੇ ਮੇਠੇ ਕਿਰਕ ਲਹੂ ਵਿੱਚ ਮਾਝ ਕੁੜ ਤਣ ਲਾ ਮਾਝ ਕੁੜ ਤਣ ਲਾ ਸਜਣ ਸਾਧੂ ਅਕਦਾ ਦੁੱਧ ਪੀਵਾ ਸਜਣ ਸਾਧੂ ਅਕਦਾ ਦੁੱਧ ਪੀਵਾ ਮਨ ਭੜਕੀ ਦਾ ਏਕੋ ਦਾਰੂ ਦਾ ਮਨ ਭੜਕੀ ਦਾ ਦਾ ਏਕੋ ਏਕੋ ਦਾਰੂ ਦਾਰੂ ਨਾੜੀ ਦੁਖਾ ਨਾੜੀ ਦੁਖਾ ਸਜਣ ਸਾਨੂੰ ਵਕਦਾ ਸਜਣ ਸਾਨੂੰ ਵਕਦਾ ਸਜਣ ਸਾਨੂੰ ਵਕਦਾ ਦੁੱਧ ਪੀਵਾ वाह जी वाह वाह जी वाह वाह जी वाह बहुत अच्छा बहुत खूब क्या बात है ਇਹ ਡਾਕਟਰ ਸਾਹਿਬ ਕੋਸ਼ਿਸ਼ ਕੀਤੀ ਹੈ ਹੁਣ ਤਰਜ਼ ਜਿਹੜੀ ਹੁਣ ਪਤਾ ਨਹੀਂ ਕਿੰਨੀ ক্লোਜ਼ ਹੈ ਜੋ ਤੁਸੀਂ नहीं ਉਹਨਾਂ ਨੇ बहुत ਬਣਾਈ ਹੈ क्लोज है बहुत क्लोज है बहुत अजीत क्लोज है साहब बहुत मजा आया बहुत शुक्रिया जी बहुत शुक्रिया मेहरबानी बहुत मजा आया ओके जी ओके जी ओके जी ओके जी चलो जी ਤੇ ਡਾਕਟਰ ਸਾਹਿਬ ਫਿਰ ਰਿਕਾਰਡਿੰਗ ਬੰਦ ਕਰ ਦਿੰਦੇ ਆ ਜੀ हाँ जी बंद कर दो बस हम छुट्टी करिए